ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਏ। ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਊਗੈ ਸਰਗੁਣ। ਕੀਲ ਕਰਤ ਵਿੱਚ ਸੁਆਮੀ ਮੇਰਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਹਾਗੜਾ ਮਹੱਲਾ ਪੰਜਵਾ। ਹਰ ਚਰਨ ਸਰੋਵਰ ਤਹ ਕਰਹੁ ਨਿਵਾਸ ਮਨਾ, ਕਰ ਮੱਜਨ ਹਰ ਸਰੇ ਸਭ ਕਿਲ ਬਿਖ ਨਾਸ ਮਨਾ। ਕਰ ਸਦਾ ਮੱਜਨ ਗੋਬਿੰਦ ਸੱਜਣ, ਦੁਖ ਅੰਧੇਰਾ ਨਾਸੇ। ਜਨਮ ਮਰਨ ਨ ਹੋਏ ਤਿਸ ਕਾ, ਕੱਟੈ ਜਮ ਕੇ ਫਾਸੇ। ਮਿਲ ਸਾਧ ਸੰਗੇ ਨਾਮ ਰੰਗੇ,
ਤਾਹਾ ਪੂਰਨ ਆਸੋ। ਬਿਨਵੰਤ ਨਾਨਕ ਧਾਰ ਕਿਰਪਾ, ਹਰ ਚਰਨ ਕਮਲ ਨਿਵਾਸੋ। ਹਰ ਚਰਨ ਸਰੋਵਰ, ਤਹ ਕਰਹੁ ਨਿਵਾਸ ਮਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਆਗੜਾ ਮਹੱਲਾ ਪੰਜਵਾ। ਹਰ ਚਰਨ ਸਰੋਵਰ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਹਾਗੜੇ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਚਰਨ ਸਰੋਵਰ ਦੀ ਤਰ੍ਹਾਂ ਹਨ। ਜਿਵੇਂ ਸਾਧ ਸੰਗਤ ਜੀ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਨਾਮ ਨੂੰ ਵੀ ਸਰੋਵਰ ਕਥਨ ਕੀਤਾ ਹੈ, ਔਰ ਸਤ ਸੰਗਤ ਵੀ ਇੱਕ ਸਰੋਵਰ ਦੀ ਤਰ੍ਹਾਂ ਹੈ, ਜਿੱਥੇ ਭਾਵਨਾ ਵਾਲੇ ਗੁਰਸਿੱਖ ਸਤਿਗੁਰੂ ਜੀ ਦੀ ਸੰਗਤ ਵਿੱਚ ਆ ਕੇ ਜੁੜ ਕੇ ਮਨ ਦਾ ਇਸ਼ਨਾਨ ਕਰਾਉਂਦੇ ਆ, ਜਿਸ ਕਰਕੇ ਮਨ ਦੀ ਪਵਿੱਤਰਤਾ ਹੁੰਦੀ ਹੈ। ਇੱਕ ਤਨ ਕਰਕੇ ਪਵਿੱਤਰਤਾ ਹੈ, ਦੂਜੀ ਮਨ ਕਰਕੇ। ਤਨ ਦੀ ਪਵਿੱਤਰਤਾ ਪ੍ਰਤੱਖ ਜਲ ਦੇ ਨਾਲ ਕੀਤੀ ਜਾ ਸਕਦੀ ਹੈ, ਪਰ ਮਨ ਨੂੰ ਪਵਿੱਤਰ ਕਰਨਾ ਹੋਵੇ ਤੇ ਸਤ ਸੰਗਤ ਵਿੱਚ ਆਉਣਾ ਪੈਂਦਾ ਹੈ। ਪਰਮੇਸ਼ਰ ਦੇ ਨਾਮ ਰੂਪ ਤੀਰਥ ਤੇ ਇਸ਼ਨਾਨ ਕਰਾਉਣਾ ਪੈਂਦਾ ਹੈ। ਸਤਿਗੁਰੂ ਜੀ ਦਾ ਸਿਮੁਖ ਵਾਕ ਪੜ੍ਹਦੇ ਹਾਂ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਹੇ ਜੀਵ, ਸਭ ਤੋਂ ਵੱਡਾ ਤੇ ਪਰਮ ਤੀਰਥ ਪਰਮੇਸ਼ਰ ਦਾ ਨਾਮ ਦਾ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਸ਼ਬਦ ਦੇ ਵਿਚਾਰ ਕਰਨੇ, ਪਰਮੇਸ਼ਰ ਦੇ ਨਾਮ ਨੂੰ ਪਿਆਰ ਦੇ ਵਿੱਚ ਭਿੱਜ ਕਰਕੇ ਜਪਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਿਰਦੇ ਅੰਦਰ ਜਿਵੇਂ ਜਿਵੇਂ ਜੀਵ ਪਰਮੇਸ਼ਰ ਦਾ ਨਾਮ ਜਪਦਾ ਹੈ, ਪਾਪ ਕਰਮਾਂ ਦੀ ਮੈਲ ਲਹਿੰਦੀ ਜਾਂਦੀ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਤੇ ਜਿਵੇਂ ਜਿਵੇਂ ਹਿਰਦਾ ਸ਼ੁੱਧ ਹੋਈ ਜਾਂਦਾ, ਤਿਵੇਂ ਤਿਵੇਂ ਗਿਆਨ ਦਾ ਪ੍ਰਕਾਸ਼ ਵੱਧਦਾ ਜਾਂਦਾ ਹੈ, ਤਿਵੇਂ ਤਿਵੇਂ ਗਿਆਨ ਦੇ ਵਿੱਚ ਵੀ ਵਾਧਾ ਹੋਈ ਜਾਂਦਾ ਹੈ, ਜਿਵੇਂ ਜਿਵੇਂ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ। ਐਸੀ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਸਤ ਸੰਗਤ ਦੇ ਅੰਦਰ ਦਾਤ ਬਖਸ਼ੀ ਹੈ। ਸਤ ਸੰਗਤ ਜੀ, ਸਤ ਸੰਗਤ ਰੂਪੀ ਸਰੋਵਰ ਵਿੱਚ ਸ਼ਰਧਾ ਭਾਵਨਾ ਰੂਪ ਪੌੜੀਆਂ ਹਨ। ਕਿਉਂਕਿ ਗੁਰੂ ਕੀ ਸੰਗਤ ਵਿੱਚ ਆਉਣਾ ਹੋਵੇ ਤੇ ਸ਼ਰਧਾ ਭਾਵਨਾ ਹੋਣੀ ਹਿਰਦੇ ਅੰਦਰ ਬਹੁਤ ਜ਼ਰੂਰੀ ਹੈ।
ਨਹੀਂ ਤਾਂ ਮਨੁੱਖ ਕਈ ਵਾਰ ਸ਼ੰਕਿਆਂ ਦੇ ਵਿੱਚ ਹੀ ਸ਼ੰਕਿਆਂ ਦਾ ਸ਼ਿਕਾਰ ਹੋਇਆ ਹੀ ਅਜਾਈਂ ਆਪਣਾ ਸਮਾਂ ਬਤੀਤ ਕਰ ਦਿੰਦਾ ਹੈ। ਜਦੋਂ ਤੱਕ ਮਨ ਵਿੱਚ ਸ਼ੰਕੇ ਰਹਿੰਦੇ ਆ ਨਾ, ਹਿਰਦਾ ਸੁਸ਼ੰਕਿਤ ਰਹਿੰਦਾ ਹੈ, ਉਦੋਂ ਤੱਕ ਵੀ ਕਦੇ ਹਿਰਦੇ ਨੂੰ ਸ਼ੁੱਧ ਨਹੀਂ ਕੀਤਾ ਜਾ ਸਕਦਾ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹੇ ਹਨ, ਸਹਿਜ ਸਹਿਜ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਹਾਰਾਜ ਕਹਿੰਦੇ ਜਦੋਂ ਤੱਕ ਸਹਿਜ ਸਹਿਜ ਸ਼ੰਕਿਆਂ ਦੀ ਸਹਿਤ ਹੈ ਨਾ ਹਿਰਦਾ, ਉਦੋਂ ਤੱਕ ਮਲੀਨ ਰਹੇਗਾ। ਤੇ ਫਿਰ ਕਿਹੜਾ ਸੰਜਮ ਕੀਤਾ ਜਾਵੇ, ਕਿਹੜਾ ਜੀਵਨ ਦੇ ਅੰਦਰ ਨੇਮ ਧਾਰਨ ਕੀਤਾ ਜਾਵੇ, ਜਿਸ ਨੇਮ ਦੁਆਰਾ, ਜਿਸ ਸੰਜਮ ਦੇ ਦੁਆਰਾ ਇਸ ਮਨ ਨੂੰ ਸ਼ੁੱਧ ਕੀਤਾ ਜਾ ਸਕੇ। ਸਤਿਗੁਰੂ ਜੀ ਨੇ ਪਹਿਲਾਂ ਆਪ ਹੀ ਸਾਧ ਸੰਗਤ ਜੀ ਸਵਾਲ ਕੀਤਾ, ਫਿਰ ਆਪ ਹੀ ਆਪਣੀ ਪਾਕ ਰਸਨਾ ਤੋਂ ਬਚਨ ਉਚਾਰਨ ਕੀਤੇ ਹੈ ਕਿ ਗੁਰੂ ਸ਼ਬਦ ਦੁਆਰਾ ਹੀ ਇਸ ਸ਼ੰਕਿਆਂ ਨੂੰ ਦੂਰ ਕੀਤਾ ਜਾ ਸਕਦਾ, ਹਿਰਦੇ ਨੂੰ ਜਿਹੜੇ ਹਰ ਸਮੇਂ ਮਲੀਨ ਕਰਦੇ ਰਹਿੰਦੇ ਹਨ। ਸਹਿ ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਧੋਵਹੁ ਸ਼ਬਦ ਲਾਗਹੁ, ਹਰਿ ਸਿਉ ਰਹਹੁ ਚਿਤ ਲਾਏ। ਮਹਾਰਾਜ ਕਹਿੰਦੇ ਹਰ ਸਮੇਂ ਪ੍ਰਮਾਤਮਾ ਦੇ ਚਰਨਾਂ ਵਿੱਚ ਚਿੱਤ ਨੂੰ ਜੋੜ ਕੇ ਰੱਖਣਾ, ਗੁਰੂ ਸ਼ਬਦ ਦੁਆਰਾ ਹੀ ਇਹ ਮਨ ਦੇ ਸ਼ੰਕਿਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਤੇ ਐਸੀ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਤੀਰਥ ਦੀ ਵਡਿਆਈ ਹੈ। ਜਿਵੇਂ ਸਾਧ ਸੰਗਤ ਜੀ ਇੱਕ ਮਾਨ ਸਰੋਵਰ ਹੈ ਨਾ, ਉਥੇ ਕੇਵਲ ਹੰਸੀ ਜਾ ਕਰਕੇ ਆਪਣਾ ਨਿਵਾਸ ਕਰਦੇ ਆ, ਹੋਰ ਕੋਈ ਨਾ ਤਾਂ ਬਗਲੇ ਉੱਥੇ ਪਹੁੰਚ ਕਰ ਸਕਦੇ ਆ, ਨਾ ਕਾਂ ਆਦਿਕ। ਮਾਨ ਸਰੋਵਰ ਦੇ ਉੱਪਰ ਸਾਧ ਸੰਗਤ ਜੀ ਕੇਵਲ ਹੰਸਾਂ ਦਾ ਨਿਵਾਸ ਹੁੰਦਾ ਹੈ। ਉਹ ਬਹੁਤ ਲੰਬੀ ਉਡਾਰੀ ਲਗਾਉਂਦੇ ਐ, ਫਿਰ ਉਹਨਾਂ ਦੀ ਖੁਰਾਕ ਵੀ ਸਾਧ ਸੰਗਤ ਜੀ ਹੀਰੇ ਮੋਤੀ ਹੁੰਦੀ ਹੈ। ਤੋ ਇਸੇ ਪ੍ਰਕਾਰ ਸਤ ਸੰਗਤ ਰੂਪੀ ਜਿਹੜਾ ਮਾਨ ਸਰੋਵਰ ਹੈ, ਇੱਥੇ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਹੰਸਾਂ ਦੀ ਤਰ੍ਹਾਂ ਜੋ ਮਨ ਦੇ ਅੰਦਰ ਸ਼ਰਧਾ ਭਾਵਨਾ ਧਾਰਨ ਕਰਦੇ ਹੈ, ਉਹ ਪਿਆਰ ਦੇ ਨਾਲ ਗੁਰਮੁਖ ਹੰਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਜੁੜਦੇ ਹਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਰੂਪੀ ਹੀਰੇ ਮੋਤੀ ਸਾਧ ਸੰਗਤ ਉਹਨਾਂ ਦੀ ਖੁਰਾਕ ਹੁੰਦੀ ਹੈ। ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਕੇ ਹਿਰਦੇ ਅੰਦਰ ਧਾਰਨ ਕਰਨਾ, ਇਹ ਗੁਰਮੁਖਾਂ ਨੂੰ ਹੰਸਾਂ ਦੀ ਖੁਰਾਕ ਹੈ, ਜਿਨ੍ਹਾਂ ਨੇ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਆਪਣਾ ਨਿਵਾਸ ਕੀਤਾ। ਉਹ ਕਦੇ ਵੀ ਕਾਵਾਂ ਦੀ ਤਰ੍ਹਾਂ ਜਾਂ ਹੋਰ ਬਗਲਿਆਂ ਦੀ ਤਰ੍ਹਾਂ, ਪਖੰਡੀਆਂ ਦੀ ਤਰ੍ਹਾਂ, ਜਾਨਵਰਾਂ ਦੀ ਤਰ੍ਹਾਂ ਹੋਰ ਕਿਸੇ ਦਰ ਤੇ ਜਾ ਕਰਕੇ ਨਹੀਂ ਆਪਣਾ ਨਿਵਾਸ ਕਰਦੇ। ਉਹਨਾਂ ਗੁਰਮੁਖਾਂ ਰੂਪ ਹੰਸਾਂ ਨੂੰ ਸਤ ਸੰਗਤ ਦੇ ਨਾਲ ਪਿਆਰ ਹੁੰਦਾ ਹੈ, ਤੇ ਜਿੱਥੇ ਪਿਆਰ ਹੋਵੇ ਉੱਥੇ ਸਾਧ ਸੰਗਤ ਜੀ ਕਦੇ ਸ਼ੰਕਾ ਨਹੀਂ ਪੈਦਾ ਹੁੰਦਾ। ਜੇ ਮਨ ਵਿੱਚ ਸ਼ੰਕਾ ਪੈਦਾ ਹੁੰਦਾ ਹੈ, ਇਹ ਸਾਧ ਸੰਗਤ ਜੀ ਇਹ ਪੱਕਾ ਇਹ ਚਿੰਨ੍ਹ ਹੈ, ਇਹ ਲੱਛਣ ਹੈ, ਇਹ ਜਾਣ ਲਈਏ ਕਿ ਅਜੇ ਮਨ ਦੇ ਅੰਦਰ ਪੂਰੀ ਤਰ੍ਹਾਂ ਪਿਆਰ ਨਹੀਂ ਪੈਦਾ ਹੋਇਆ। ਜੇ ਮਨ ਵਿੱਚ ਅਜੇ ਸ਼ੰਕਾ ਹੈ, ਅਜੇ ਵੀ ਮਨ ਸ਼ੰਕਿਆਂ ਦੀ ਸਹਿਤ ਹੋ ਕਰਕੇ ਰਹਿੰਦਾ ਹੈ। ਤੋ ਇਸ ਪ੍ਰਕਾਰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਹਰ ਚਰਨ ਸਰੋਵਰ हे ਪ੍ਰਾਣਾ ਧਾਰੀ ਜੀਵ, ਪਰਮੇਸ਼ਰ ਦੇ ਨਾਮ ਰੂਪ ਚਰਨ ਕਮਲੇ ਵੀ ਸਰੋਵਰ ਦੀ ਤਰ੍ਹਾਂ ਹਨ। ਹਰ ਚਰਨ ਪਰਮੇਸ਼ਰ ਦੇ ਚਰਨ ਕਿਹੜੇ ਹਨ? ਚਿਤ ਚਰਨ ਨਾਮ, ਪਰਮੇਸ਼ਰ ਦਾ ਨਾਮ ਹੀ ਸਾਧ ਸੰਗਤ ਜੀ ਚਰਨ ਹਨ। ਤੇ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਰੂਪ ਚਰਨਾਂ ਦੇ ਸਰੋਵਰ ਤੇ ਮਹਾਰਾਜ ਕਹਿੰਦੇ ਆਪਣਾ ਨਿਵਾਸ ਕੀਤਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜਿਨ੍ਹਾਂ ਨੇ ਚਿਤ ਬਿਰਤੀ ਨੂੰ ਜੋੜਿਆ ਹੈ, ਉਹਨਾਂ ਦੇ ਸ਼ੰਕੇ ਭਰਮ ਪਾਪ ਕਰਮਾਂ ਦੀ ਮੈਲ ਪ੍ਰਮਾਤਮਾ ਨੇ ਦੂਰ ਕਰ ਦਿੱਤੀ ਹੈ। ਤੋ ਹਜੂਰ ਉਪਦੇਸ਼ ਦੇ ਰਹੇ ਹੈ, हे ਜੀਵ, ਪਰਮੇਸ਼ਰ ਦੇ ਨਾਮ ਹੀ ਜੋ ਮਾਨ ਸਰੋਵਰ ਦੀ ਤਰ੍ਹਾਂ ਹੈ, ਤਹ ਕਰਹੁ ਨਿਵਾਸ ਮਨਾ। हे ਮੇਰੇ ਪਿਆਰੇ ਮਨਾ, ਉੱਥੇ ਨਿਵਾਸ ਕਰ। ਐਵੇਂ ਡੱਡੂਆਂ ਦੀ ਤਰ੍ਹਾਂ, ਕਦੇ ਬਗਲਿਆਂ ਦੀ ਤਰ੍ਹਾਂ ਹੋਰ ਹੀ ਸੰਸਾਰ ਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਗੰਦਗੀ ਨੂੰ ਖਾਂਦਾ ਰਹਿੰਦਾ ਹੈ। ਬਗਲੇ ਦਾ ਸੁਭਾਅ ਸਾਧ ਸੰਗਤ ਜੀ ਡੱਡੀਆਂ ਮੱਛੀਆਂ ਨੂੰ ਖਾਣਾ, ਕੀੜੇ ਮਕੌੜਿਆਂ ਨੂੰ ਖਾਣਾ ਉਹਦੀ ਖੁਰਾਕ ਹੈ, ਉਹਦਾ ਸੁਭਾਅ ਬਣਿਆ ਹੋਇਆ। ਤੇ ਫਿਰ ਸਮਾਧੀ ਵੀ ਇਹ ਸਿਰੇ ਦੀ ਲਾਉਂਦਾ ਕਿ ਜੀਵ ਨੂੰ ਪਤਾ ਵੀ ਨਾ ਚੱਲ ਸਕੇ, ਇੱਕ ਪੈਰ ਦੇ ਸਹਾਰੇ ਖਲੋ ਜਾਂਦਾ ਅੱਖਾਂ ਬੰਦ ਕਰਕੇ। ਇਉਂ ਪ੍ਰਤੀਤ ਹੁੰਦਾ ਹੈ ਕਿ ਪਤਾ ਨਹੀਂ ਬਹੁਤ ਵੱਡਾ ਇਹ ਸਮਾਧੀ ਵਾਲਾ ਸਮਾਧੀ ਵਿੱਚ ਲੀਨ ਹੋਇਆ। ਪਤਾ ਹੀ ਉਦੋਂ ਚੱਲਦਾ ਜਦੋਂ ਜੀਵਾਂ ਨੂੰ ਝਪਟ ਕਰਕੇ ਮੁੱਖ ਦੇ ਵਿੱਚ ਪਾ ਲੈਂਦਾ, ਉਹਨਾਂ ਨੂੰ ਖਾ ਜਾਂਦਾ।
ਮਹਾਰਾਜ ਕਹਿੰਦੇ ਇਹਦਾ ਪਖੰਡ ਕਰਨ ਵਾਲੇ ਪਖੰਡੀਆਂ ਦੀ ਸੰਸਾਰ ਦੇ ਅੰਦਰ ਹਾਲਤ ਹੈ। ਐਨ ਬਗਲੇ ਵੱਤ ਸਮਾਧੀ ਲਾ ਕਰਕੇ ਬੈਠ ਜਾਣਾ ਤੇ ਲੋਕ ਦੇਖ ਕਰਕੇ ਭਰਮ ਜਾਂਦੇ ਆ ਕਿ ਪਤਾ ਨਹੀਂ ਬੜਾ ਹੀ ਵੱਡਾ ਇਹ ਸਮਾਧੀ ਵਿੱਚ ਲੀਨ ਹੋਣ ਵਾਲਾ ਕੋਈ ਮਹਾਪੁਰਖ ਹੈ, ਸਿਰੇ ਦਾ ਭਾਵੇਂ ਪਖੰਡੀ ਹੋਵੇ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ, ਨਾ ਬਗਲਿਆਂ ਦੀ ਤਰ੍ਹਾਂ ਨਾ ਕਾਵਾਂ ਦੀ ਤਰ੍ਹਾਂ। ਸਤ ਸੰਗਤ ਜੀ ਕਦਾ ਚਿਤ ਵੀ ਉਹ ਆਪਣਾ ਜਿਹੜਾ ਨਿਵਾਸ ਹੈ ਹੋਰ ਖੋਟੀ ਸੰਗਤ ਤੇ ਜਾ ਕਰਕੇ ਨਹੀਂ ਕਰਨਾ ਕਰਦੇ। ਕਾਂ ਦਾ ਵੀ ਸੁਭਾਅ ਹੈ, ਵਿਸ਼ਟਾਂ ਨੂੰ ਖਾਂਦਾ ਰਹਿੰਦਾ, ਗੰਦਗੀ ਖਾਣ ਦੇ ਵਿੱਚ ਲੱਗਾ ਰਹਿੰਦਾ। ਤੇ ਜਿਵੇਂ ਡੱਡੂ ਦਾ ਵੀ ਸੁਭਾਅ ਹੁੰਦਾ ਹੈ ਨਾ, ਕਮਲ ਦੀਆਂ ਜੜ੍ਹਾਂ ਵਿੱਚ ਰਹਿੰਦਾ ਹੋਇਆ ਵੀ ਹਰ ਸਮੇਂ ਪਣਾ ਹੀ ਖਾਂਦਾ ਰਹਿੰਦਾ। ਉਹ ਹਰਾ ਪਣਾ ਜੰਮਿਆ ਹੁੰਦਾ ਨਾ ਸਰੋਵਰ ਦੇ ਅੰਦਰ, ਸਾਧ ਸੰਗਤ ਜੀ ਉਹ ਹਰ ਸਮੇਂ ਪਣਾ ਖਾਣ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਭਾਵੇਂ ਕਮਲ ਦੀਆਂ ਜੜ੍ਹਾਂ ਵਿੱਚ ਰਹਿੰਦਾ ਪਰ ਫਿਰ ਵੀ ਉਹਦੀ ਸੁਗੰਧੀ ਦਾ ਆਨੰਦ ਨਹੀਂ ਮਾਣਦਾ। ਭੌਰਾ ਦੇਖ ਲਓ ਕਿੰਨੀ ਦੂਰੀ ਤੋਂ ਆ ਕੇ ਉੱਡਦਾ ਹੋਇਆ ਆ ਕੇ ਕਮਲ ਦੀ ਸੁਗੰਧੀ ਮਾਣ ਲੈਂਦਾ ਹੈ, ਪਰ ਇੱਕ ਜੜ੍ਹਾਂ ਦੇ ਕੋਲ ਉਹਦੇ ਪਾਸ ਰਹਿੰਦਾ ਹੋਇਆ ਵੀ ਕਦੇ ਮਾਣਦਾ ਨਹੀਂ ਹੈ। ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਰ ਚਰਨ ਸਰੋਵਰ ਤਹਿ ਕਰਹੁ ਨਿਵਾਸ ਮਨਾ। हे ਮੇਰੇ ਪਿਆਰੇ ਮਨਾ, ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆਪਣਾ ਨਿਵਾਸ ਕਰ। ਵਾਹਿਗੁਰੂ ਦੇ ਨਾਮ ਰੂਪੀ ਤੀਰ ਤੇ ਆਪਣਾ ਨਿਵਾਸ ਕਰਨਾ ਕਰ। ਮੱਜਨ ਹਰ ਸਰੇ। ਫਿਰ ਹਰੀ ਪ੍ਰਮਾਤਮਾ ਦੇ ਇਸ ਨਾਮ ਰੂਪੀ ਅਥਵਾ ਸਤ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਮੱਜਨ ਇਸ਼ਨਾਨ ਕਰ। हे ਮਨਾ, ਐਵੇਂ ਕਿਤੇ ਸਤ ਸੰਗਤ ਵਿੱਚ ਆ ਕੇ ਉਵੇਂ ਉਸੇ ਤਰ੍ਹਾਂ ਇਹਨਾਂ ਕਿਤੇ ਤੁਰ ਜਾਵੇਂ, ਗਰੀਬ ਨਵਾਜ ਸਤਿਗੁਰੂ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰ ਲਵੇ। ਕਿਉਂਕਿ ਇਸ਼ਨਾਨ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਦੇ ਵਿਚਾਰ ਕਰਨੇ, ਸਤਿਗੁਰਾਂ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾਉਣਾ, ਇਹੋ ਸਾਧ ਸੰਗਤ ਜੀ ਇੱਕ ਮੱਜਨ ਹੈ। ਜੇ ਸਤ ਸੰਗਤ ਵਿੱਚ ਆ ਕੇ ਵੀ ਗੱਲਾਂ ਬਾਤਾਂ ਕਰਕੇ ਨਿੰਦਿਆ ਚੁਗਲੀ ਕਰਕੇ ਤੁਰ ਗਏ ਤੇ ਫਿਰ ਉਹਦਾ ਕੋਈ ਲਾਭ ਤਾਂ ਨਹੀਂ ਨਾ ਪ੍ਰਾਪਤ ਹੋ ਸਕਿਆ। ਉਹ ਤਾਂ ਫਿਰ ਇਦਾਂ ਦੀ ਹਾਲਤ ਬਣ ਗਈ, ਇੱਕ ਭਾਉ ਲੱਥੀ ਨਾਤਿਆ ਦੋਏ ਭਾ ਚੜੀ ਅਸ ਹੋਰ ਵੀ ਕਈ ਗੁਣਾ ਵੱਧ ਦੁੱਗਣਾ ਜਿਹੜਾ ਸਾਧ ਸੰਗਤ ਜੀ ਭਾਰ ਆ ਨਾ ਉਹ ਆਪਣੇ ਸਿਰ ਚੜ੍ਹ ਲਿਆ ਹੈ। ਪਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਕਰ ਮੱਜਨ ਹਰ ਸਰੇ। ਜਿਨ੍ਹਾਂ ਨੇ ਭਾਵਨਾ ਦੇ ਨਾਲ ਗਰੀਬ ਨਵਾਜ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਇਸ਼ਨਾਨ ਕੀਤਾ, ਜਿਨ੍ਹਾਂ ਨੇ ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਗੁਰੂ ਸ਼ਬਦ ਦੇ ਨਾਲ ਜੋੜਿਆ ਹੈ। ਸਭ ਕੇਲ ਵਿਖ ਨਾਸ ਮਨਾ। हे ਮੇਰੇ ਪਿਆਰੇ ਮਨਾ, ਉਹਨਾਂ ਦੇ ਸਾਰੇ ਬੱਜਰ ਪਾਪ ਨਸ਼ਟ ਹੋ ਗਏ ਹਨ, ਸਭ ਅਭਾਵ ਹੋ ਗਏ ਹੈ। ਮਨ ਉਹਨਾਂ ਦਾ ਪਵਿੱਤਰ ਹੋ ਗਿਆ ਹੈ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਇਸ਼ਨਾਨ ਕਰਨ ਦੇ ਨਾਲ, ਅਥਵਾ ਨਾਮ ਰੂਪੀ ਤੀਰਥ ਤੇ ਮਨ ਦਾ ਇਸ਼ਨਾਨ ਹੋਣੇ ਦੇ ਨਾਲ। ਹਜੂਰ ਕਹਿੰਦੇ ਹਨ ਉਹਨਾਂ ਦੇ ਸਾਰੇ ਬੱਜਰ ਭਾਵ ਪਰਮਾਤਮਾ ਨੇ ਦੂਰ ਕਰ ਦਿੱਤੇ ਹੈ, ਹਿਰਦਾ ਨਿਰਮਲ ਬਣ ਗਿਆ ਹੈ। ਐਸੀ ਪਰਮਾਤਮਾ ਨੇ ਕਿਰਪਾ ਕੀਤੀ ਹੈ। ਸਭ ਕਿਲ ਬਿਖ ਨਾਸ ਮਨਾ। ਜਿਹੜੇ ਬੱਜਰ ਪਾਪ, ਜਿਨ੍ਹਾਂ ਪਾਪ ਕਰਮਾਂ ਦਾ ਫਲ ਜ਼ਰੂਰ ਬਰ ਜ਼ਰੂਰ ਭੋਗਣਾ ਹੀ ਪੈਂਦਾ ਹੈ। ਹੋਰ ਕਿਸੇ ਵੀ ਸਾਧਨ ਕਰਨ ਦੇ ਨਾਲ ਇਹ ਪਾਪ ਕਰਮਾਂ ਨੂੰ ਟਾਲਿਆ ਨਹੀਂ ਜਾ ਸਕਦਾ। ਸਾਧ ਸੰਗਤ ਜੀ ਇਹਨਾਂ ਦਾ ਫਲ ਭੋਗਣਾ ਹੀ ਪੈਂਦਾ ਹੈ। ਇੱਕ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਾਧ ਸੰਗਤ ਹੈ, ਜਿੱਥੇ ਗੁਰਸਿੱਖ ਭਾਵਨਾ ਦੇ ਨਾਲ ਗੁਰੂ ਕੀ ਸੰਗਤ ਆ ਕੇ ਕਰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਐਸੀ ਕਿਰਪਾ ਕਰ ਦਿੰਦੇ, ਪਾਪ ਕਰਮਾਂ ਦਾ ਫਲ ਵੀ ਜੀਵ ਨੂੰ ਭੁਗਤਣਾ ਨਹੀਂ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਐਸੀ ਵਡਿਆਈ ਹੈ। हे ਮੇਰੇ ਪਿਆਰੇ ਮਨਾ, ਤੇਰੇ ਕਮਾਈ ਹੋ ਜਿਹੜੇ ਪਾਪ ਕਰਮੇ ਆ ਨਾ ਉਹ ਸਾਰੇ ਨਸ਼ਟ ਹੋ ਜਾਣਗੇ ਜੇ ਭਾਵਨਾ ਦੇ ਨਾਲ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆ ਕਰਕੇ ਇਸ਼ਨਾਨ ਕਰਨਾ ਕਰੇ। ਕਰ ਸਦਾ ਮੱਜਨ ਗੋਬਿੰਦ ਸੱਜਣ। ਜੋ ਅਕਾਲ ਪੁਰਖ ਪ੍ਰਮਾਤਮਾ ਗੋ ਇੰਦਰੀਆਂ ਦੀ ਪਰਵਰਿਸ਼ ਕਰਨ ਵਾਲਾ, ਰੱਖਿਆ ਕਰਨ ਵਾਲਾ, ਚਲਾਉਣ ਵਾਲਾ ਜੋ ਪਰਮੇਸ਼ਰ ਸੱਚਾ ਸੱਜਣ ਹੈ, ਹਜੂਰ ਕਹਿੰਦੇ ਕਰ ਸਦਾ ਮੱਜਨ। ਉਸ ਵਾਹਿਗੁਰੂ ਦੇ ਨਾਮ ਰੂਪੀ ਮਾਨ ਸਰੋਵਰ ਤੇ ਸਦਾ ਹੀ ਇਸ਼ਨਾਨ ਕਰਿਆ ਕਰ। ਕਿਉਂਕਿ ਜਿਵੇਂ ਸਾਧ ਸੰਗਤ ਜੀ ਪ੍ਰਯਾਗ ਅਸਥਾਨ ਤੇ ਜਿੱਥੇ ਤ੍ਰਿਵੇਣੀ ਇਕੱਤਰ ਹੁੰਦੀ ਹੈ ਨਾ, ਤ੍ਰਿਵੇਣੀ ਬਣਦੀ ਹੈ, ਉਥੇ ਸਾਧ ਸੰਗਤ ਜੀ ਮਾਘ ਦੇ ਮਹੀਨੇ ਵਿੱਚ ਪ੍ਰਯਾਗ ਅਸਥਾਨ ਦੇ ਉੱਪਰ ਬਹੁਤ ਭਾਰੀ ਮੇਲਾ ਲੱਗਦਾ ਹੈ। ਇਹ ਵੀ ਜ਼ਿਕਰ ਆਉਂਦਾ ਕਿ 12 ਸਾਲਾਂ ਬਾਅਦ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ, ਲੋਕਾਂ ਦਾ ਬਹੁਤ ਇਕੱਤਰਤਾ ਹੁੰਦੀ ਹੈ।
ਬੜਾ ਭਾਰੀ ਫਲ ਮੰਨਿਆ ਜਾਂਦਾ ਹੈ ਉਸ ਤ੍ਰਿਵੇਣੀ ਦੇ ਤੀਰਥ ਤੇ ਜਾ ਕੇ ਇਸ਼ਨਾਨ ਕਰਨੇ ਦਾ। ਤੇ ਸਤਿਗੁਰੂ ਜੀ ਨੇ ਐਸੀ ਸਤ ਸੰਗਤ ਨੂੰ ਵਡਿਆਈ ਬਖਸ਼ੀ ਹੈ। ਨੇਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਪ੍ਰਜਾਗ ਅਸਥਾਨ ਬਣਾਇਆ ਗੁਰੂ ਕੀ ਸੰਗਤ ਦੇ ਅੰਦਰ। ਕਦੋਂ ਵੀ ਕਿਸੇ ਸਮੇਂ ਵੀ ਗੁਰਸਿੱਖ ਭਾਵਨਾ ਦੇ ਨਾਲ ਆ ਕੇ ਸਤ ਸੰਗਤ ਵਿੱਚ ਜੁੜਦਾ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਨੂੰ ਸੁਣ ਕਰਕੇ ਜੀਵਨ ਵਿੱਚ ਕਮਾਉਂਦਾ ਹੈ, ਹਜੂਰ ਬਖਸ਼ਿਸ਼ ਕਰ ਦਿੰਦੇ ਹਨ। ਜੀਵ ਦੇ ਜਨਮਾਂ ਜਨਮਾਂਤਰਾਂ ਦੀ ਪਾਪ ਦੂਰ ਕਰ ਦਿੰਦੇ ਐ। ਮਹਾਰਾਜ ਸੱਚੇ ਪਾਤਸ਼ਾਹ ਮਾੜੇ ਕਰਮਾਂ ਨੂੰ ਦੂਰ ਕਰ ਦਿੰਦੇ ਐ। ਮਲੀਨ ਬੁੱਧੀ ਨੂੰ ਨਸ਼ਟ ਕਰਕੇ ਮਹਾਰਾਜ ਚੰਗਾ ਬੁੱਧੀਮਾਨ ਆਤਮ ਸ਼ੈਣੀ ਬੁੱਧ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਇਹ ਸਤ ਸੰਗਤ ਜੀ ਪਵਿੱਤਰ ਵਡਿਆਈ ਹੈ ਗੁਰੂ ਕੀ ਸੰਗਤ ਦੀ। ਕਰ ਸਦਾ ਮੱਜਨ ਗੋਬਿੰਦ ਸੱਜਣ। ਹੈ ਜੀਵ ਸਦਾ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਰੂਪੀ ਮਾਨ ਸਰੋਵਰ ਤੀਰਥ ਤੇ ਇਸ਼ਨਾਨ ਕਰਿਆ ਕਰ, ਜੋ ਸੱਚਾ ਸਾਰਿਆਂ ਦਾ ਸੱਚਾ ਸੱਜਣ ਹੈ। ਦੁੱਖ ਅੰਧੇਰਾ ਨਾਸੇ, ਜੰਮਣ ਮਰਨ ਦੇ ਦੁੱਖ ਅਤੇ ਅਗਿਆਨ ਦਾ ਹਨੇਰਾ ਸਭ ਨਸ ਜਾਣਗੇ ਤੈਨੂੰ ਛੱਡ ਕਰਕੇ। ਜਿਹੜੇ ਦੁੱਖ ਚੰਬੜੇ ਹੋਏ ਆ ਨਾ, ਕਦੇ ਮਨ ਕਰਕੇ ਦੁਖੀ ਹੁੰਦਾ ਹੈ, ਕਦੇ ਤਨ ਕਰਕੇ ਦੁਖੀ ਹੁੰਦਾ ਹੈ। ਇਹ ਸਭ ਕੁਝ ਪਰਮੇਸ਼ਰ ਨੂੰ ਭੁਲਾਉਣੇ ਕਰਕੇ ਮਹਾਰਾਜ ਤੈਨੂੰ ਦੁੱਖ ਲੱਗੇ ਹੋਏ ਐ। ਹਜੂਰ ਨੇ ਬਚਨ ਕਹੇ ਹਨ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਮਹਾਰਾਜ ਕਹਿੰਦੇ ਸਭ ਰੋਗ ਆ ਕਰਕੇ ਚੰਬੜ ਜਾਂਦੇ ਜਦੋਂ ਜੀਵ ਪਰਮਾਤਮਾ ਨੂੰ ਭੁਲਾ ਦਿੰਦਾ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਬੜੇ ਬੜੇ ਜਨਮਾਂ ਦੇ ਵਿਛੋੜੇ ਪੈ ਜਾਂਦੇ ਆ, ਪਹਿਲਾਂ ਹੀ ਪਤਾ ਨਹੀਂ ਕਿੰਨੇ ਕੁ ਵਿਛੋੜੇ ਪਏ ਹੋਏ ਆ, ਕਿੰਨੇ ਕੁ ਜਨਮਾਂ ਦਾ ਪਰਮਾਤਮਾ ਤੋਂ ਵਿਛੜਿਆ ਹੋਇਆ, ਤੇ ਹੋਰ ਅੱਗੇ ਵੀ ਕੋਈ ਪਤਾ ਨਹੀਂ ਹੈ। ਫਿਰ ਦੁਬਾਰਾ ਕਿੰਨੇ ਕੁ ਸੰਸਾਰ ਦੇ ਅੰਦਰ ਜਨਮ ਧਾਰਨ ਕਰਨੇ ਪੈਣ। ਤੇ ਇਸ ਕਰਕੇ ਇਹ ਜੀਵ ਪਰਮਾਤਮਾ ਨੂੰ ਚੇਤੇ ਕਰਿਆ ਕਰ, ਪਰਮੇਸ਼ਰ ਨੂੰ ਕਦੇ ਵਿਸਾਰਨਾ ਨਾ ਕਰ। ਮਹਾਰਾਜ ਹਜੂਰ ਕਹਿੰਦੇ ਦੁੱਖ ਅੰਧੇਰਾ ਨਾਸੇ। ਹਜੂਰ ਉਚਾਰਨ ਕਰ ਰਹੇ ਆ ਅਗਿਆਨ ਦਾ ਦੁੱਖ, ਜੰਮਣ ਮਰਨ ਦਾ ਦੁੱਖ, ਫਿਰ ਅਗਿਆਨ ਦਾ ਹਨੇਰਾ ਸਭ ਅਭਾਵ ਹੋ ਜਾਣਗੇ। ਜਨਮ ਮਰਨ ਹੋਏ ਤਿਸ ਕਾ, ਉਹਨਾਂ ਨੂੰ ਦੁਬਾਰਾ ਕਦੇ ਵੀ ਸੰਸਾਰ ਦੇ ਅੰਦਰ ਜਨਮ ਨਹੀਂ ਧਾਰਨ ਕਰਨਾ ਪਵੇਗਾ, ਫਿਰ ਮੌਤ ਦੇ ਮੂੰਹ ਵਿੱਚ ਨਹੀਂ ਪੈਣਾ ਪਵੇਗਾ। ਭਾਵ ਉਹਨਾਂ ਦਾ ਜਨਮ ਮਰਨ ਕਦੇ ਵੀ ਦੁਬਾਰਾ ਨਹੀਂ ਹੋਵੇਗਾ। ਕੱਟੈ ਜਮ ਕੇ ਫਾਸੇ, ਪਰਮਾਤਮਾ ਉਹਨਾਂ ਦੀ ਜਮਾਂ ਦੀ ਫਾਸੀ ਫਾਹੀ ਕੱਟ ਦਿੰਦਾ ਹੈ। ਜੋ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਆਪਣਾ ਨਿਵਾਸ ਕਰਦੇ ਹਨ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਕੀਤੀ ਹੈ, ਜਿਨ੍ਹਾਂ ਨੇ ਨਾਮ ਰੂਪੀ ਮਾਨ ਸਰੋਵਰ ਤੇ ਮਨ ਦਾ ਇਸ਼ਨਾਨ ਕਰਵਾਇਆ, ਬੜੇ ਪਿਆਰ ਭਾਵਨਾ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕੀਤਾ, ਕੱਟੈ ਜਮ ਕੀ ਫਾਸੇ। ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਉਹਨਾਂ ਦੀ ਜਮਾਂ ਦੀ ਫਾਹੀ ਕੱਟ ਦਿੱਤੀ ਹੈ, ਆਜ਼ਾਦ ਕਰ ਦਿੱਤਾ ਹੈ। ਕਦੇ ਵੀ ਜੀਵਨ ਦੇ ਅੰਦਰ ਕੋਈ ਬੰਧਨ ਨਹੀਂ ਵਿਆਪਦਾ। ਮਿਲ ਸਾਧ ਸੰਗੇ ਨਾਮ ਰੰਗੇ, ਜੋ ਗੁਰਸਿੱਖ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਆ, ਆਪਣੇ ਮਨ ਨੂੰ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗ ਲੈਂਦੇ ਹਨ। ਦਹਾ ਪੂਰਨ ਆਸੋ, ਹਜੂਰ ਕਹਿੰਦੇ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਜਿਹੜੇ ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕੇ ਆਪਣੇ ਨਾਮ ਮਨ ਨੂੰ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗ ਲੈਂਦੇ ਹਨ। ਕਿਉਂਕਿ ਸਾਧ ਸੰਗਤ ਦੇ ਵਿੱਚ ਸਾਧ ਸੰਗਤ ਜੀ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੋ, ਉੱਥੇ ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਨੇ। ਕਿਸੇ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਇੱਛਾ ਹੁੰਦੀ ਹੈ, ਕਿਸੇ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਇੱਛਾ ਹੁੰਦੀ ਹੈ, ਤੋ ਹਜੂਰ ਕਹਿੰਦੇ ਜੇ ਭਾਵਨਾ ਦੇ ਨਾਲ ਸਾਧੂ ਜਨਾਂ ਦੀ ਸੰਗਤ ਕਰਦਾ ਹੈ, ਸਭ ਆਸਾਂ ਉਹਦੀਆਂ ਪੂਰੀਆਂ ਹੋ ਜਾਂਦੀਆਂ ਨੇ। ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਹਰ ਰੋਜ਼ ਬਚਨ ਪੜ੍ਹਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਚਾਹੀਦੇ ਆ ਨਾ, ਤੇ ਸਾਧੂ ਜਨਾਂ ਦੀ ਸੇਵਾ ਕਰਿਆ ਕਰ। ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਵਿੱਚ ਆ ਕੇ ਜੁੜਿਆ ਕਰ। ਸਾਧ ਸੰਗਤ ਦੀ ਸੇਵਾ ਕਰਿਆ ਕਰ ਭਾਵਨਾ ਦੇ ਨਾਲ ਕਿ ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਸਤ ਸੰਗਤ ਦੇ ਵਿੱਚ ਨਿਵਾਸ ਕਰਦਾ ਹੈ। ਹਿਰਦੇ ਅੰਦਰ ਭਾਵਨਾ ਧਾਰਨ ਕਰਕੇ ਸੇਵਾ ਕਰਿਆ ਕਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਹਾਂ ਪੂਰਨ ਆਸੂ, ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ।
ਜਾਂ ਗੁਰੂ ਕੀ ਸੰਗਤ ਵਿੱਚ ਆ ਕੇ ਜਦੋਂ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਦਾ ਹੈ, ਗੁਰੂ ਕੀ ਸਿੱਖਿਆ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਆਸਾਂ ਜੀਵ ਦੀਆਂ ਪੂਰੀਆਂ ਕਰ ਦਿੰਦੇ ਹਨ। ਸਤਿਗੁਰਾਂ ਤੋਂ ਫਲਾਦੇਸ਼ ਸਰਵਣ ਕਰਦਾ ਹੈ ਕਿ ਪਰਮੇਸ਼ਰ ਦਾ ਨਾਮ ਹੀ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਜਿਵੇਂ ਜਿਵੇਂ ਜੀਵ ਪਰਮੇਸ਼ਰ ਦਾ ਨਾਮ ਜਪਦਾ ਹੈ, ਮਹਾਰਾਜ ਕਹਿੰਦੇ ਸਾਰੇ ਸੁੱਖ ਜੀਵ ਦੀ ਝੋਲੀ ਵਿੱਚ ਪ੍ਰਮਾਤਮਾ ਪਾ ਦਿੰਦਾ ਹੈ। ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਹੇ ਜੀਵ ਸਦਾ ਪਰਮੇਸ਼ਰ ਦਾ ਨਾਮ ਜਪਿਆ ਕਰ। ਜਦੋਂ ਸਤਿਗੁਰਾਂ ਦੇ ਫਲਾਦੇਸ਼ ਨੂੰ ਸਰਵਣ ਕੀਤਾ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਮਹਾਰਾਜ ਸਾਹਿਬ ਜੀ ਤੋਂ ਉਪਦੇਸ਼ ਸਰਵਣ ਕਰਕੇ ਮਹਾਰਾਜ ਕਹਿੰਦੇ ਸਭ ਉਹਨਾਂ ਦੀ ਆਸਾਂ ਪੂਰੀਆਂ ਹੋ ਗਈਆਂ ਨੇ। ਜਿਨ੍ਹਾਂ ਨੇ ਸ਼ਰਧਾ ਭਾਵਨਾ ਨਾਲ ਸਾਧ ਸੰਗਤ ਕੀਤੀ ਹੈ, ਸਾਧੂ ਜਨਾਂ ਦੀ ਸੰਗਤ ਵਿੱਚ ਜੁੜ ਕੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਆਪਣੇ ਮਨ ਨੂੰ ਰੰਗ ਲਿਆ ਹੈ। ਧੰਨਵੰਤ ਨਾਨਕ ਧਾਰ ਕਿਰਪਾ। ਸਤਿਗੁਰੂ ਜੀ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਨੇ, ਪ੍ਰਮਾਤਮਾ ਸਾਡੇ ਤੇ ਕਿਰਪਾ ਦ੍ਰਿਸ਼ਟੀ ਧਾਰਨ ਕਰੋ। ਮਹਾਰਾਜ ਐਸੀ ਸਾਡੇ ਤੇ ਕਿਰਪਾ ਕਰ ਦੇਵੋ। ਹਰ ਚਰਨ ਕਮਲ ਨਿਵਾਸੋ। ਮਹਾਰਾਜ ਸਾਡੇ ਮਨ ਦਾ ਜਿਹੜਾ ਨਿਵਾਸ ਹੈ ਨਾ, ਆਪਣੇ ਚਰਨ ਕਮਲਾਂ ਤੇ ਕਰ ਲਓ। ਆਪਣੇ ਚਰਨਾਂ ਦੇ ਵਿੱਚ ਮਹਾਰਾਜ ਸਾਡੇ ਮਨ ਦਾ ਨਿਵਾਸ ਕਰ ਦਿਓ। ਹੇ ਗਰੀਬ ਨਵਾਜ, ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ ਨਾ, ਹਰ ਚਰਨ ਕਮਲ ਨਿਵਾਸੋ। ਉਹਨਾਂ ਦੇ ਮਨ ਦਾ ਨਿਵਾਸ ਤੁਹਾਡੇ ਨਾਮ ਰੂਪ ਚਰਨ ਕਮਲਾਂ ਤੇ ਹੈ। ਭਾਵ ਪਰਮੇਸ਼ਰ ਦੇ ਨਾਮ ਨੂੰ ਕਦੇ ਵੀ ਛੱਡ ਕਰਕੇ ਕਿਸੇ ਪਾਸੇ ਮਨ ਭਟਕਦਾ ਨਹੀਂ ਹੈ। ਹਰ ਵੇਲੇ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਉਹਨਾਂ ਗੁਰਮੁਖਾਂ ਦਾ ਮਨ ਜੁੜਿਆ ਰਹਿੰਦਾ ਹੈ, ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਜਿਨ੍ਹਾਂ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ। ਉਹ ਤਨ ਕਰਕੇ ਭਾਵੇਂ ਸੰਸਾਰ ਦੇ ਅੰਦਰ ਵਿਚਰਦਾ ਹੈ, ਪਰ ਮਨ ਕਰਕੇ ਪ੍ਰਮਾਤਮਾ ਦਾ ਹੀ ਸਿਮਰਨ ਕਰ ਰਿਹਾ ਹੁੰਦਾ ਹੈ। ਪਰ ਇਹ ਹੈ ਕਿ ਵਾਹਿਗੁਰੂ ਜਿਨ੍ਹਾਂ ਤੇ ਕਿਰਪਾ ਕਰ ਦੇਵੇ ਤਾਂ ਹੀ ਸਤ ਸੰਗਤ ਜੀ ਦਾਤ ਮਿਲਦੀ ਹੈ। ਨਹੀਂ ਤਾਂ ਤਨ ਕਰਕੇ ਵੀ ਗੁਰੂ ਚਰਨਾਂ ਵਿੱਚ ਬੈਠਿਆ ਹੋਇਆ ਮਨ ਹੋਰ ਹੀ ਥਾਂ ਤੇ ਭਟਕ ਰਿਹਾ ਹੁੰਦਾ ਹੈ। ਭਾਵੇਂ ਗੁਟਕਾ ਸਾਹਿਬ ਵੀ ਹੱਥ ਵਿੱਚ ਫੜਿਆ ਹੋਵੇ, ਮਨ ਫੇਰ ਵੀ ਹੋਰ ਹੀ ਦਰ ਥਾਵਾਂ ਥਾਵਾਂ ਤੇ ਉਡਾਰੀਆਂ ਮਾਰ ਰਿਹਾ ਹੁੰਦਾ ਹੈ। ਸੰਕਲਪਾਂ ਵਿਕਲਪਾਂ ਰੂਪੀ ਖੰਭਾਂ ਦੇ ਸਹਾਰੇ ਉੱਡਦਾ ਰਹਿੰਦਾ ਹੈ। ਇਦਾਂ ਦੀ ਮਨ ਦੀ ਹਾਲਤ ਹੈ। ਪਰ ਪ੍ਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਰੂਪ ਚਰਨ ਕਮਲਾਂ ਤੇ ਉਹਨੇ ਨਿਵਾਸ ਕਰ ਲਿਆ ਹੈ, ਟਿਕ ਗਿਆ ਹੈ। ਕਦੇ ਵੀ ਮਨ ਉਹਨਾਂ ਦਾ ਭਟਕਦਾ ਨਹੀਂ ਹੈ। ਆਨੰਦ ਵਿਨੋਦ ਸਦਾ। ਉਹਨਾਂ ਦੇ ਹਿਰਦੇ ਘਰ ਦੇ ਵੀ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੌਤਕ ਕਰਨੇ ਵਾਲਾ ਜੋ ਪਰਮੇਸ਼ਰ ਹੈ, ਸੰਸਾਰ ਦੇ ਅੰਦਰ ਸਰਬ ਜੀਵਾਂ ਦੀ ਪਰਵਰਿਸ਼ ਕਰਨ ਵਾਲਾ ਪ੍ਰਮਾਤਮਾ ਹੈ। ਆਨੰਦ ਵਿਨੋਦ ਆਨੰਦਦਾਇਕ ਉਸ ਪ੍ਰਮਾਤਮਾ ਕੌਤਕ ਰੂਪ ਪਰਮੇਸ਼ਰ ਉਹਨਾਂ ਦੇ ਹਿਰਦੇ ਅੰਦਰ ਸਦਾ ਵਸਿਆ ਰਹਿੰਦਾ ਹੈ। ਅਨਹਦ ਝੁਣਕਾਰੋ ਰਾਮ। ਜਿੱਥੇ ਪਰਮੇਸ਼ਰ ਦੇ ਨਾਮ ਦੀ ਇੱਕ ਰਸ ਹੱਦ ਤੋਂ ਰਹਿਤ ਵਾਹਿਗੁਰੂ ਦੇ ਨਾਮ ਦੀ ਝੁਣਕਾਰ ਪਈ ਰਹਿੰਦੀ ਹੈ। ਭਾਵ ਲਗਾਤਾਰ ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸਿਆ ਹੁੰਦਾ ਹੈ, ਲਗਾਤਾਰ ਪਰਮੇਸ਼ਰ ਦੇ ਨਾਮ ਦੀ ਧੁਨ ਸੁਣਾਈ ਦਿੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਦਾ ਹੀ ਉਸ ਹਿਰਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। ਸਾਧ ਸੰਗਤ ਜੀ, ਜਿਵੇਂ ਦਿਨ ਹੈ ਤੇ ਰਾਤ ਹੈ, ਖੁਸ਼ੀ ਹੈ ਗਮੀ ਹੈ, ਸੁਖ ਹੈ ਤੇ ਦੁੱਖ ਹੈ, ਪਰ ਆਨੰਦ ਦੇ ਸਮਸਤ ਹੋਰ ਕੋਈ ਦੂਜਾ ਸ਼ਬਦ ਨਹੀਂ ਵਰਤਿਆ ਜਾਂਦਾ। ਕਿਉਂਕਿ ਜਿਹੜੇ ਸੁੱਖ ਹਨ ਦੁੱਖਾਂ ਵਿੱਚ ਤਬਦੀਲ ਹੋ ਜਾਂਦੇ ਆ, ਦੁੱਖ ਸੁੱਖਾਂ ਵਿੱਚ ਬਦਲ ਜਾਂਦੇ ਹਨ। ਦਿਨ ਰਾਤ ਵਿੱਚ, ਰਾਤ ਦਿਨ ਵਿੱਚ, ਖੁਸ਼ੀ ਗਮੀ ਵਿੱਚ, ਗਮੀ ਖੁਸ਼ੀ ਵਿੱਚ ਬਦਲ ਜਾਂਦੇ ਆ। ਪਰ ਜਿਹੜਾ ਆਨੰਦ ਹੈ ਇਹ ਇੱਕ ਰਸ ਰਹਿੰਦਾ ਹੈ। ਇਹ ਕਦੇ ਬਦਲਦਾ ਨਹੀਂ ਹੈ, ਨਾ ਕਦੇ ਘਟਦਾ ਹੈ, ਨਾ ਕਦੇ ਵੱਧਦਾ ਹੈ। ਇੱਕ ਸਾਰ ਇੱਕੋ ਜਿਹਾ ਹੀ ਮਹਾਰਾਜ ਕਹਿੰਦੇ ਐਸਾ ਡਾਢਾ ਆਨੰਦ ਹੈ। ਤੇ ਉਹਨਾਂ ਦੇ ਗੁਰਮੁਖਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਇੱਕ ਰਸ ਆਨੰਦ ਬਣਿਆ ਰਹਿੰਦਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾ ਲੈਂਦੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਝਣਕਾਰ ਬਣੀ ਰਹਿੰਦੀ ਹੈ,
ਪ੍ਰਭ ਕੈ ਸਿਮਰਨ ਅਨਹਦ ਝੁਨ ਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਤੇ ਵਾਹਿਗੁਰੂ ਦੇ ਸਿਮਰਨ ਕਰਕੇ ਫਿਰ ਐਸਾ ਸੁਖ ਮਿਲਦਾ ਹੈ, ਸਾਧ ਸੰਗਤ ਜੀ ਉਹਦਾ ਅੰਤ ਨਹੀਂ ਪੈਂਦਾ ਕਿ ਕਿੰਨਾ ਵੱਡਾ ਤੇ ਭਾਰਾ ਸੁਖ ਮਿਲਿਆ ਹੈ। ਉਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜੋ ਪਰਮੇਸ਼ਰ ਦੇ ਸਿਮਰਨ ਕਰਕੇ, ਹਿਰਦੇ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ, ਉਹ ਸੁਖ ਦੇ ਸਮਾਨ ਕੋਈ ਵੀ ਦੁਨਿਆਵੀ ਸੁਖ ਕੁਝ ਉਹਦੀ ਤੁਲਨਾ ਦਿੱਤੀ ਨਹੀਂ ਜਾ ਸਕਦੀ ਕਿ ਐਸਾ ਪਰਮੇਸ਼ਰ ਦੇ ਨਾਮ ਦਾ ਸੁਖ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਕਰਕੇ ਆਤਮਿਕ ਸੁਖ ਮਿਲਿਆ ਹੈ। ਹੋਰ ਕਿਸੇ ਵੀ ਮਾਇਕੀ ਸੁਖ, ਕਿਸੇ ਦੁਨਿਆਵੀ ਪਦਾਰਥਾਂ ਕਰਕੇ, ਧਨ ਕਰਕੇ, ਮਾਇਆ ਦੇ ਸੁੱਖਾਂ ਸਹੂਲਤਾਂ ਕਰਕੇ ਕਿਸੇ ਵੀ ਪੱਖ ਤੋਂ ਮਹਾਰਾਜ ਕਹਿੰਦੇ ਉਹਦੀ ਬਰਾਬਰਤਾ ਨਹੀਂ ਕਰਾਈ ਜਾ ਸਕਦੀ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ। ਔਰ ਇਸੇ ਪ੍ਰਕਾਰ ਜਿਵੇਂ ਸਤਿਗੁਰੂ ਜੀ ਦੇ ਅਸੀਂ ਵਚਨ ਪੜ੍ਹਦੇ ਹਾਂ, ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਐਸਾ ਅਨਮੋਲ ਪਰਮੇਸ਼ਰ ਦਾ ਨਾਮ ਹੈ। ਤੇ ਜੋ ਵਾਹਿਗੁਰੂ ਦਾ ਅਮੋਲਕ ਨਾਮ ਹਿਰਦੇ ਅੰਦਰ ਧਾਰਨ ਕਰ ਲੈਂਦਾ ਹੈ, ਅਮੋਲਕ ਸੁਖ ਉਸ ਜੀਵ ਦੇ ਹਿਰਦੇ ਅੰਦਰ ਪ੍ਰਮਾਤਮਾ ਦਿੰਦਾ ਹੈ, ਜਿਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਐਸੀ ਹੱਦ ਤੋਂ ਰਹਿਤ ਪਰਮੇਸ਼ਰ ਦੇ ਨਾਮ ਦੀ ਝੁਨਕਾਰ ਹਿਰਦੇ ਅੰਦਰ ਬਣਦੀ ਹੈ। ਮਿਲ ਗਾਵਹਿ ਸੰਤ ਜਨਾ, ਹੇ ਪ੍ਰਾਣਾ ਧਾਰੀ ਜੀਵ, ਉਹਨਾਂ ਸਤਿਪੁਰਸ਼ਾਂ ਦੇ ਨਾਲ ਮਿਲ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ, ਜਿਨ੍ਹਾਂ ਨੂੰ ਕਦੇ ਵੀ ਪਰਮੇਸ਼ਰ ਦਾ ਨਾਮ ਸਵਾਸ ਗਰਾਸ ਵਿਸਰਦਾ ਨਹੀਂ ਹੈ। ਪ੍ਰਭ ਕਾ ਜੈਕਾਰੋ ਰਾਮ, ਅਕਾਲ ਪੁਰਖ ਪਰਮੇਸ਼ਰ ਦੀ ਸਦਾ ਹੀ ਜਿਹੜੇ ਜੈ ਜੈਕਾਰ ਕਰਦੇ ਹਨ, ਪ੍ਰਮਾਤਮਾ ਦੀ ਜਿੱਤ ਹੈ, ਪਰਮੇਸ਼ਰ ਦੀ ਜੈ ਜੈਕਾਰ ਸਦਾ ਹੀ ਗਾਉਂਦੇ ਹੈ। ਪ੍ਰਭ ਕਾ ਜੈਕਾਰੋ ਰਾਮ, ਰਮੇ ਹੋਏ ਪਰਮੇਸ਼ਰ ਦੇ ਹਰ ਸਮੇਂ ਜਸ ਉਚਾਰਨ ਕਰਦੇ ਹਨ। ਉਹਨਾਂ ਸਤਿਪੁਰਸ਼ਾਂ ਦੀ ਮਹਾਰਾਜ ਕਹਿੰਦੇ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਨੂੰ ਯਾਦ ਕਰ, ਵਾਹਿਗੁਰੂ ਦੇ ਗੁਣ ਗਾਇਆ ਕਰ। ਮਿਲ ਸੰਤ ਗਾਵਹਿ ਖਸਮ ਭਾਵਹਿ, ਜਿਨ੍ਹਾਂ ਨੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਨੂੰ ਗਾਇਆ ਹੈ, ਉਹ ਆਪਣੇ ਮਾਲਕ ਨੂੰ ਭਾ ਗਏ ਹਨ। ਉਹਨਾਂ ਦੀ ਭਾਵਨਾ ਪਰਮੇਸ਼ਰ ਨੂੰ ਭਾ ਗਈ ਹੈ, ਕਿਉਂਕਿ ਇੱਕ ਮਨੁੱਖ ਆਪ ਇਕੱਲਾ ਬੈਠ ਕੇ ਪਰਮੇਸ਼ਰ ਨੂੰ ਯਾਦ ਕਰਦਾ ਹੈ, ਇਕੱਲਾ ਬੰਦਗੀ ਕਰਦਾ, ਭਜਨ ਕਰਦਾ, ਪਰ ਮਨ ਵਿੱਚ ਹੰਕਾਰ ਪੈਦਾ ਹੋਈ ਜਾਂਦਾ ਕਿ ਮੈਂ ਹੀ ਬਹੁਤਾ ਭਜਨ ਕਰਦਾ, ਬਹੁਤੀ ਬੰਦਗੀ ਕਰਦਾ ਹਾਂ। ਹੰਕਾਰ ਦੀ ਗਰਦ ਲਹਿੰਦੀ ਨਹੀਂ ਹੈ ਹਿਰਦੇ ਤੋਂ। ਤੇ ਜਦੋਂ ਸਤ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਜਪਦਾ, ਪਹਿਲੀ ਗੱਲ ਸਤ ਸੰਗਤ ਵਿੱਚ ਆਉਣ ਦੇ ਨਾਲ ਹੀ ਸਤ ਸੰਗਤ ਜੀ ਅੱਧੇ ਵੱਧ ਮਾਨ ਟੁੱਟ ਜਾਂਦਾ, ਹੰਕਾਰ ਦੂਰ ਹੋ ਜਾਂਦਾ ਹੈ। ਜੇ ਮਾਨ ਕਰਦਾ ਕਿ ਮੈਂ 4 ਵਜੇ ਉੱਠ ਕੇ ਚੌਂਕੜਾ ਲਗਾ ਲੈਂਦਾ, ਤੇ ਪਹਿਲਾਂ ਆ ਕਰਕੇ ਜਿਹੜਾ 3 ਵਜੇ ਆ ਕੇ ਬੈਠਾ ਉਹਦੇ ਵੱਲ ਦੇਖ ਕਰਕੇ ਹੰਕਾਰ ਜਿਹੜਾ ਟੁੱਟ ਜਾਂਦਾ ਹੈ, ਹਉਮੈ ਦੀ ਗਰਦ ਲਹਿੰਦੀ ਹੈ। ਜੇ 3 ਵਜੇ ਵਾਲਾ ਹੰਕਾਰ ਕਰੀ ਜਾਵੇ ਕਿ ਮੈਂ ਬੜਾ ਅਭਿਆਸੀ ਆ, ਅੰਮ੍ਰਿਤ ਵੇੜੇ ਦਾ ਬੜਾ ਪੱਕਾ ਨੇਮੀ ਆ, ਅੰਮ੍ਰਿਤ ਵੇੜੇ 3 ਵਜੇ ਉੱਠ ਕੇ ਮੈਂ ਚੌਂਕੜਾ ਲਗਾ ਲੈਂਦਾ, ਤੇ ਜੇ ਉਹ ਵੀ ਆ ਕੇ ਸਾਧ ਸੰਗਤ ਵਿੱਚ ਦੇਖਦਾ ਤੇ 2 ਵਜੇ ਆ ਕਰਕੇ ਕਿ ਗੁਰਮੁਖ 2-2:30 ਵਜੇ ਆ ਕੇ ਬੈਠੇ ਹੁੰਦੇ ਆ, ਤੇ ਉਹਦੇ ਨਾਲੋਂ ਪਹਿਲਾਂ ਵੀ ਜਿਹੜੇ 12 ਵਜੇ ਤੋਂ ਬਾਅਦ ਸਾਧ ਸੰਗਤ ਜੀ ਇਸ਼ਨਾਨ ਪਾਨ ਕਰਕੇ ਚੌਂਕੜਾ ਲਗਾ ਕਰਕੇ ਸਮਾਧੀ ਵਿੱਚ ਲੀਨ ਹੋ ਜਾਂਦੇ ਹਨ। ਇਹ ਤਾਂ ਇੱਕ ਤੋਂ ਇੱਕ ਚੜ੍ਹੰਦੀਆਂ, ਕੌਣ ਜਾਣੈ ਮੇਰਾ ਨਾਮ ਜੀਓ। ਕਦੇ ਹੰਕਾਰ ਕੀਤਾ ਹੀ ਨਹੀਂ ਜਾ ਸਕਦਾ। ਉਹ ਐਵੇਂ ਮਨੁੱਖ ਜੋ ਸਾਧ ਸੰਗਤ ਜੀ ਮੱਧ ਤੇ ਪੜਦਾ ਪੈਣੇ ਕਰਕੇ ਡੀਂਗਾ ਮਾਰੀ ਜਾਵੇ ਕਿ ਮੈਂ ਬਹੁਤਾ ਭਜਨ ਕਰਦਾ, ਮੈਂ ਬਹੁਤਾ ਪਰਮੇਸ਼ਰ ਦਾ ਨਾਮ ਜਪਦਾ, ਇਹ ਤਾਂ ਸਾਧ ਸੰਗਤ ਜੀ ਹੰਕਾਰ ਹੈ, ਮੱਧ ਤੇ ਪੜਦਾ ਪੈਣ ਵਾਲੀ ਗੱਲ ਹੈ। ਪਰ ਜਿਨ੍ਹਾਂ ਗੁਰਮੁਖਾਂ ਨੇ ਸਤ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਸਤ ਸੰਗਤ ਜੀ ਫਿਰ ਕਦੇ ਮਨ ਵਿੱਚ ਹੰਕਾਰ ਨਹੀਂ ਕਰਦੇ ਕਿ ਮੇਰੇ ਨਾਲੋਂ ਕਿੰਨੇ ਕਿੰਨੇ ਗੁਣਵਾਨ, ਫਿਰ ਕਿੰਨੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਨਿਤ ਨੇਮ ਤੇ ਪ੍ਰੇਮ ਧਾਰਨ ਕਰਕੇ ਸਾਧ ਸੰਗਤ ਵਿੱਚ ਆ ਕੇ ਜੁੜਦੇ ਐ। ਮੈਂ ਕਾਹਦਾ ਮਾਣ ਕਰਨਾ, ਮੈਂ ਕਾਹਦਾ ਹੰਕਾਰ ਕਰਾਂ। ਹੋਰ ਵੀ ਕਿੰਨੇ ਕਿੰਨੇ ਗੁਰਮੁਖ ਪਿਆਰੇ ਐ, ਗੁਰੂ ਕੇ ਪਿਆਰ ਵਾਲੇ ਗੁਰਸਿੱਖ ਹਨ ਜੋ ਕਦੇ ਵੀ ਸਾਧ ਸੰਗਤ ਵਿੱਚ ਨਾਗਾ ਨਹੀਂ ਪਾਉਂਦੇ, ਜੋ ਬੜੇ ਚਾਅ ਦੇ ਨਾਲ ਆ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੁੜਦੇ ਐ ਕਿ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਨ, ਮਹਾਰਾਜ ਜੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾ ਕੇ ਜੀਵਨ ਸਫਲਾ ਬਣਾ ਲਈਏ। ਅੱਜ ਸਤਿਗੁਰੂ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਐ,
ਇਉਂ ਬੜੇ ਚਾਅ ਦੇ ਨਾਲ ਸਤਿਗੁਰੂ ਜੀ ਦੀ ਸੰਗਤ ਵਿੱਚ ਆ ਕੇ ਗੁਰਮੁਖ ਪਿਆਰੇ ਜੁੜਦੇ ਹੈ। ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਮਿਲ ਸੰਤ ਗਾਵਹਿ ਖਸਮ ਭਾਵਹਿ। ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਜੋ ਰੱਬ ਨੂੰ ਗਾਉਂਦੇ ਆ, ਉਹ ਮਾਲਕ ਨੂੰ ਭਾ ਗਏ ਹਨ, ਪਰਮੇਸ਼ਰ ਨੂੰ ਭਾਉਣ ਵਾਲੇ ਹਨ। ਹਰ ਪ੍ਰੇਮ ਰਸ ਰੰਗ ਭਿੰਨੀਆਂ। ਤੇ ਉਹਨਾਂ ਦੀ ਜਿਹੜੀ ਚਿੱਤ ਦੀ ਬਿਰਤੀ ਹੈ ਨਾ, ਪਰਮਾਤਮਾ ਦੇ ਪ੍ਰੇਮ ਰਸ ਵਿੱਚ ਹਰ ਸਮੇਂ ਭਿੱਜੀ ਰਹਿੰਦੀ ਹੈ। ਹਰ ਸਮੇਂ ਪਰਮਾਤਮਾ ਦੇ ਪ੍ਰੇਮ ਰਸ ਵਿੱਚ ਭਿੱਜੀ ਰਹਿੰਦੀ ਹੈ। ਚਿੱਤ ਬਿਰਤੀ ਕਦੇ ਵੀ ਸੰਸਾਰ ਦੇ ਵਿੱਚ ਜੁੜਦੀ ਨਹੀਂ ਹੈ। ਹਰ ਸਮੇਂ ਬ੍ਰਹਮ ਵਿੱਚ ਲੀਨ ਹੋ ਕਰਕੇ ਰਹਿੰਦੀ ਹੈ। ਹਰ ਸਮੇਂ ਪਰਮਾਤਮਾ ਦੇ ਪ੍ਰੇਮ ਰਸ ਵਿੱਚ ਹੀ ਭਿੱਜੀ ਰਹਿੰਦੀ ਹੈ। ਹਰ ਲਾਭ ਪਾਇਆ ਆਪ ਮਿਟਾਇਆ। ਜਿਨ੍ਹਾਂ ਨੇ ਆਪਣੇ ਹਿਰਦਿਓਂ ਆਪਾ ਭਾਵ ਮਿਟਾ ਲਿਆ, ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਲਾਭ ਪਾ ਲਿਆ ਹੈ। ਸਾਧ ਸੰਗਤ ਜੀ, ਜਿਵੇਂ ਸਿਆਣਿਆਂ ਦਾ ਕਥਨ ਹੈ ਨਾ, ਕੁਝ ਗਵਾ ਕੇ ਤੇ ਤਾਂ ਹੀ ਸਾਧ ਸੰਗਤ ਜੀ ਕੁਝ ਪਾਇਆ ਜਾਂਦਾ ਹੈ। ਜੇ ਮੇਰ ਦਿਲ ਛੱਡਦਾ ਹੀ ਨਹੀਂ ਹੈ ਪਦਾਰਥਾਂ ਦੀ, ਸੰਸਾਰ ਦੇ ਸੁੱਖਾਂ ਦੀ, ਤੇ ਫਿਰ ਪਰਮੇਸ਼ਰ ਨੂੰ ਇੱਕ ਬੰਨੇ ਕਹੀ ਜਾਵੇ ਕਿ ਮੈਂ ਪਾਉਣਾ ਹੈ, ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਾਉਣਾ ਹੈ। ਹਿਰਦਾ ਰੂਪੀ ਭਾਂਡਾ ਤਾਂ ਪਹਿਲਾਂ ਹੀ ਸਾਧ ਸੰਗਤ ਜੀ ਭਰਿਆ ਪਿਆ। ਕਿਵੇਂ ਪਰਮੇਸ਼ਰ ਦੇ ਨਾਮ ਨੂੰ ਟਿਕਾ ਸਕਦਾ ਹੈ? ਕਿਵੇਂ ਵਾਹਿਗੁਰੂ ਦਾ ਨਾਮ ਰੂਪੀ ਪਦਾਰਥ ਇਹਦੇ ਵਿੱਚ ਪਾ ਸਕਦਾ ਹੈ? ਨਾਮੁਮਕਿਨ ਹੈ, ਪਹਿਲਾਂ ਹੀ ਭਰਿਆ ਪਿਆ ਹੈ। ਪਹਿਲਾਂ ਇਸ ਹਿਰਦੇ ਨੂੰ ਖਾਲੀ ਕਰਨਾ ਪਵੇਗਾ, ਤਾਂ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਜਾ ਕਰਕੇ ਟਿਕੇਗਾ। ਤੇ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਪਦਾਰਥ ਇਸ ਹਿਰਦੇ ਰੂਪ ਭਾਂਡੇ ਵਿੱਚ ਸਾਧ ਸੰਗਤ ਜੀ ਅਸੀਂ ਪਾਏ ਹੋਏ ਹੈ, ਪਤਾ ਹੀ ਨਹੀਂ, ਕੋਈ ਅਣਗਿਣਤੀ ਹੈ। ਇਹ ਜਿਤਨੇ ਵੀ ਵਿਕਾਰਾਂ ਰੂਪੀ ਪਦਾਰਥ ਹੈ ਨਾ, ਹਿਰਦੇ ਵਿੱਚ ਅਸੀਂ ਸਾਂਭ ਕਰਕੇ ਰੱਖੇ ਹੋਏ ਹੈ। ਪ੍ਰਬਲ ਵਿਕਾਰ, ਪੰਜ ਵਿਕਾਰ, ਫਿਰ ਇਹਨਾਂ ਦੇ ਨਾਲ ਨਾਲ ਈਰਖਾ, ਦਵੈਸ਼ ਭਾਵਨਾ, ਨਿੰਦਿਆ, ਚੁਗਲੀ, ਪਤਾ ਨਹੀਂ ਕਿੰਨੇ ਕੁ ਆਸਾ ਤ੍ਰਿਸ਼ਨਾ, ਕਿੰਨੇ ਵਿਕਾਰਾਂ ਰੂਪੀ ਪਦਾਰਥਾਂ ਦੇ ਨਾਲ ਲੱਭਾ ਲੱਭ ਹਿਰਦੇ ਰੂਪੀ ਭਾਂਡੇ ਨੂੰ ਭਰਿਆ ਹੋਇਆ। ਤੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਆ, ਫਿਰ ਓਨੀ ਦੇਰ ਤੱਕ ਕਦੇ ਪਰਮਾਤਮਾ ਦੇ ਸਰੂਪ ਰੂਪੀ ਲਾਭ ਨੂੰ ਪਾਇਆ ਨਹੀਂ ਜਾ ਸਕਦਾ, ਜਿੰਨੀ ਦੇਰ ਤੱਕ ਹਉਮੈ ਨੂੰ ਮਿਟਦਾ ਨਹੀਂ ਹੈ। ਤੇ ਜਿਨ੍ਹਾਂ ਨੇ ਆਪਾ ਭਾਵ ਮਿਟਾ ਲਿਆ, ਮਹਾਰਾਜ ਕਹਿੰਦੇ ਹਰ ਲਾਭ ਪਾਇਆ, ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਲਾਹਾ ਖੱਟ ਲਿਆ ਹੈ। ਜੀਵਨ ਦੀ ਸਫਲਤਾ ਉਹਨਾਂ ਗੁਰਮੁਖਾਂ ਦੀ ਹੋ ਗਈ ਹੈ। ਮਿਲੇ ਚਿਰੀ ਵਿਸ਼ੁੰਨਿਆ। ਚਿਰਾਂ ਤੋਂ ਜਿਹੜੇ ਪਰਮਾਤਮਾ ਤੋਂ ਵਿਛੜੇ ਹੋਏ ਸੀ ਨਾ, ਪਰਮਾਤਮਾ ਦੇ ਨਾਲ ਮਿਲ ਗਏ ਹਨ। ਪਤਾ ਨਹੀਂ ਕਿੰਨੇ ਕੁ ਚਿਰਾਂ ਤੋਂ ਵਿਛੜੇ ਹੋਏ ਹੈ, ਕੋਈ ਪਤਾ ਨਹੀਂ ਹੈ। ਤੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੱਸਦੇ ਆ, ਹੇ ਜੀਵ, ਕਦੋਂ ਦਾ ਤੂੰ ਪਰਮਾਤਮਾ ਤੋਂ ਵਿਛੜਿਆ ਹੋਇਆ। ਆਨੰਦ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਕਦੋਂ ਦਾ ਜਗਤ ਵਿੱਚ ਆਇਆ? ਜਦੋਂ ਤੂੰ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਹੈ। ਸ੍ਰਿਸ਼ਟੀ ਕਦੋਂ ਦੀ ਰਚੀ ਹੈ? ਕੁਝ ਕਿਹਾ ਹੀ ਨਹੀਂ ਜਾ ਸਕਦਾ, ਕੁਝ ਕਥਨ ਕੀਤਾ ਨਹੀਂ ਜਾ ਸਕਦਾ। ਕਿਹੜੀ ਥਿਤ, ਕਿਹੜਾ ਵਾਰ, ਕਿਹੜਾ ਦਿਨ, ਕਿਹੜਾ ਮਹੀਨਾ, ਕਿਹੜਾ ਸਾਲ, ਕੁਝ ਨਹੀਂ ਕਿਹਾ ਜਾ ਸਕਦਾ ਇਸ ਬਾਬਤ। ਸਿੱਧਾਂ ਨੇ ਕਿਹਾ ਸੀ ਨਾ, ਮਹਾਰਾਜ ਕੋਈ ਤਾਂ ਜਾਣਦਾ ਹੋਵੇਗਾ। ਸਿੱਧਾਂ ਨੇ, ਜੋਗੀਆਂ ਨੇ ਜਾਣਦਿਆ ਹੋਵੇਗਾ, ਮਹਾਰਾਜ ਕਾਜੀ ਲੋਕਾਂ ਨੇ ਜਾਣਦਿਆ ਹੋਵੇਗਾ, ਬੜੇ ਬੜੇ ਕਰਾਮਾਤੀ ਪੁਰਖ ਨੇ, ਉਹਨਾਂ ਨੇ ਜਾਣਦਿਆ ਹੋਵੇਗਾ। ਪਰ ਜਪਜੀ ਸਾਹਿਬ ਪਾਵਨ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਜਵਾਬ ਦਿੱਤਾ ਹੈ। ਕਹਿੰਦੇ ਹਨ, ਨਾ ਤਾਂ ਕਾਜੀ ਜਾਣ ਸਕੇ ਐ, ਨਾ ਕੋ ਸਿੱਧ, ਨਾ ਕੋ ਜੋਗੀ, ਨਾ ਕੋ ਕਰਾਮਾਤੀ ਪੁਰਖ, ਕੋਈ ਨਹੀਂ ਜਾਣ ਸਕਿਆ, ਨਾ ਹੀ ਕੋਈ ਜਾਣ ਸਕੇਗਾ। ਤੇ ਮਹਾਰਾਜ ਕੌਣ ਜਾਣਦਾ ਹੈ? ਹਜੂਰ ਕਹਿੰਦੇ, ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਸਿਰਜਿਆ, ਉਹ ਆਪ ਹੀ ਜਾਣਦਾ ਕਦੋਂ ਤੋਂ ਸ੍ਰਿਸ਼ਟੀ ਨੂੰ ਬਣਾਇਆ। ਹੇ ਜੀਵਾ, ਚਿਰਾਂ ਤੋਂ ਵਿਛੜਿਆ ਹੋਇਆ ਪਰਮਾਤਮਾ ਤੋਂ ਕਰਮਾਂ ਕਰਕੇ ਵਿਛੋੜਾ ਪੈ ਰਿਹਾ ਬਾਰ-ਬਾਰ, ਫਿਰ ਵਿਜੋਗ ਹੋ ਜਾਂਦਾ ਹੈ। ਤੋ ਇਸ ਕਰਕੇ ਹਜੂਰ ਕਹਿੰਦੇ, ਚਿਰਾਂ ਤੋਂ ਵਿਛੜਿਆ ਹੋਇਆ ਜੀਵ ਪਰਮਾਤਮਾ ਦੇ ਨਾਲ ਮਿਲਿਆ, ਜਿਸ ਨੇ ਆਪਾ ਭਾਵ ਮਿਟਾ ਲਿਆ ਹੈ। ਮੈਂ ਮੇਰੀ ਛੱਡ ਕਰਕੇ ਤੂੰ ਹਰ ਸਮੇਂ ਜਾਪ ਕਰਦਾ ਰਹਿੰਦਾ। ਪਰਮਾਤਮਾ ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕਉ ਬਲ ਜਾਈ ਜੀਓ। ਮਹਾਰਾਜ ਸਭ ਥਾਵਾਂ ਤੇ ਤੂੰ ਹੀ ਤੂੰ ਹੈ। हे ਪਰਮੇਸ਼ਰ, ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਮੇਰਾ ਕੁਝ ਵੀ ਨਹੀਂ ਹੈ ਜੀਵਨ ਦੇ ਅੰਦਰ।
ਇਹ ਸਰੀਰ ਵੀ ਮੇਰਾ ਆਪਣਾ ਨਹੀਂ ਹੈ। ਮਹਾਰਾਜ ਆਤਮਾ ਵੀ ਮੇਰੀ ਆਪਣੀ ਨਹੀਂ ਹੈ। ਇਹ ਮਨ, ਬਾਣੀ, ਸਰੀਰ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ। ਐਸੀ ਭਾਵਨਾ ਬਣਾ ਕੇ ਜਿਨ੍ਹਾਂ ਨੇ ਆਪਾ ਭਾਵ ਮੀਟ ਲਿਆ, ਹਜੂਰ ਕਹਿੰਦੇ ਹਨ ਉਹਨਾਂ ਦਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੋ ਗਿਆ। ਚਿਰਾਂ ਤੋਂ ਵਿਛੜੇ ਹੋਏ ਪਰਮੇਸ਼ਰ ਦੇ ਨਾਲ ਮਿਲ ਗਏ ਹਨ। ਗਹਿ ਭੁਜਾ ਲੀਨੇ ਦਇਆ ਕੀਨੇ। ਜਿਨ੍ਹਾਂ ਤੇ ਪ੍ਰਮਾਤਮਾ ਨੇ ਦਇਆ ਦ੍ਰਿਸ਼ਟੀ ਕਰ ਦਿੱਤੀ ਹੈ, ਉਹਨਾਂ ਦੀ ਬਿਰਤੀ ਰੂਪ ਭੁਜਾ ਨੂੰ ਪਕੜ ਕਰਕੇ ਆਪਣੇ ਕਰ ਲਿਆ। ਭਾਵ ਉਹਨਾਂ ਦੀ ਜਿਹੜੀ ਚਿੱਤ ਦੀ ਬਿਰਤੀ ਹੈ, ਸਾਧ ਸੰਗਤ ਜੀ ਆਪਣੇ ਚਰਨਾਂ ਦੇ ਨਾਲ ਪ੍ਰਮਾਤਮਾ ਨੇ ਜੋੜ ਲਈ ਹੈ। ਕਿਰਪਾ ਕਿਵੇਂ ਪ੍ਰਮਾਤਮਾ ਕਰਦਾ? ਜਿਵੇਂ ਅਕਾਲ ਪੁਰਖ ਵਾਹਿਗੁਰੂ ਜਦੋਂ ਜੀਵ ਤੇ ਕਿਰਪਾ ਕਰ ਦਿੰਦਾ ਹੈ, ਸਾਧ ਸੰਗਤ ਜੀ ਇਹ ਲੱਛਣ ਹਨ, ਇਹ ਚਿੰਨ੍ਹ ਹਨ। ਫਿਰ ਉਸ ਗੁਰਮੁਖ ਪਿਆਰੇ ਦੀ ਬਿਰਤੀ ਸੰਸਾਰ ਦੇ ਵਿੱਚ ਨਹੀਂ ਜੁੜਦੀ, ਸੰਸਾਰ ਤੋਂ ਉਹ ਪਰਾਮ ਹੋ ਜਾਂਦੀ ਹੈ। ਤੋ ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਗਹਿ ਭੁਜਾ ਲੀਨੇ ਦਇਆ ਕੀਨੇ। ਜਿਨ੍ਹਾਂ ਤੇ ਪ੍ਰਮਾਤਮਾ ਨੇ ਦਇਆ ਦ੍ਰਿਸ਼ਟੀ ਕੀਤੀ, ਉਹਨਾਂ ਦੀ ਭੁਜਾ, ਬਿਰਤੀ ਰੂਪੀ ਬਾਹ, ਸੁਰਤ ਰੂਪੀ ਬਾਹ ਪਕੜ ਕਰਕੇ ਪ੍ਰਮਾਤਮਾ ਨੇ ਉਹਨਾਂ ਨੂੰ ਆਪਣੇ ਕਰ ਲਿਆ ਹੈ। ਉਹਨਾਂ ਦੀ ਬਿਰਤੀ ਨੂੰ ਆਪਣੇ ਵੱਲ ਖਿੱਚ ਲਿਆ ਹੈ, ਸਦਾ ਹੀ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ। ਪ੍ਰਭ ਏਕ ਅਗਮ ਅਪਾਰੋ। ਤੇ ਮਹਾਰਾਜ ਸਰੂਪ ਕਿਹੋ ਜਿਹਾ ਉਸ ਪ੍ਰਮਾਤਮਾ ਦਾ? ਹਜੂਰ ਕਹਿੰਦੇ ਹਨ ਅਸ਼ੁੱਧ ਮਨ ਕਰਕੇ ਉਸ ਪ੍ਰਮਾਤਮਾ ਤੱਕ ਗਮਤਾ ਨਹੀਂ ਕੀਤੀ ਜਾ ਸਕਦੀ। ਫਿਰ ਉਹਦੇ ਉਰਾਰ ਪਾਰ ਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਐਸਾ ਅਪਾਰ ਪ੍ਰਮਾਤਮਾ ਦਾ ਸਰੂਪ ਹੈ। ਤੇ ਮਹਾਰਾਜ ਹੋਰ ਵੀ ਉਹਦੇ ਵਰਗਾ ਕੋਈ ਹੈ? ਕਹਿੰਦੇ ਨਹੀਂ, ਇੱਕ ਹੀ ਹੈ। ਪ੍ਰਭ ਏਕ ਅਗਮ ਅਪਾਰੋ। ਗਮਤਾ ਤੋਂ ਪਰੇ ਹੈ, ਪਾਰਾਵਾਰ ਤੋਂ ਰਹਿਤ ਹੈ, ਤੇ ਹੈ ਇੱਕੋ ਹੀ ਹੈ ਉਹ ਪ੍ਰਮਾਤਮਾ। ਉਹਦੇ ਵਰਗਾ ਕੋਈ ਦੂਜਾ ਨਹੀਂ ਕਿਹਾ ਜਾ ਸਕਦਾ ਕਿ ਪਰਮੇਸ਼ਰ ਐਸਾ ਹੀ ਹੈ। ਬਿਨਵੰਤ ਨਾਨਕ ਸਦਾ ਨਿਰਮਲ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਉਹ ਗੁਰਮੁਖ ਪਿਆਰੇ ਹਿਰਦੇ ਕਰਕੇ ਸਦਾ ਹੀ ਨਿਰਮਲ ਹਨ, ਹਿਰਦੇ ਕਰਕੇ ਸਦਾ ਹੀ ਉਜਲ ਹੋ ਗਏ ਹਨ। ਸੱਚ ਸ਼ਬਦ ਰੋਣ ਝੁਣਕਾਰੋ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਸ਼ਬਦ ਦੀ ਦਾਤ ਬਖਸ਼ੀ ਹੈ, ਰੁਣ ਸੁੰਦਰ ਝੁਣਕਾਰ ਜਿਨ੍ਹਾਂ ਦੇ ਹਿਰਦੇ ਅੰਦਰ ਪੈ ਗਈ ਹੈ। ਪਰਮੇਸ਼ਰ ਦਾ ਨਾਮ ਇੱਕ ਰਸ, ਹਰ ਸਮੇਂ ਪਰਮੇਸ਼ਰ ਦਾ ਨਾਮ ਵਾਹਿਗੁਰੂ ਦਾ ਸਿਮਰਨ ਹੁੰਦਾ ਰਹਿੰਦਾ ਹੈ। ਹਰ ਸਮੇਂ ਪਰਮਾਤਮਾ ਦੇ ਨਾਮ ਦੀ ਝਣਕਾਰ ਸਰਵਣ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਮਲ ਜੀਵਨ ਵਾਲੇ ਹੋ ਗਏ ਹਨ। ਸੋਣ ਵੱਡ ਭਾਗੀਆ। ਇਹ ਵੱਡਿਆਂ ਭਾਗਾਂ ਵਾਲੇ ਜੀਵ ਸਤਿਗੁਰੂ ਜੀ ਦਾ ਉਪਦੇਸ਼ ਸੁਣਨਾ ਕਰ। ਹਰ ਅੰਮ੍ਰਿਤ ਬਾਣੀ ਰਾਮ। ਮਹਾਰਾਜ ਕਹਿੰਦੇ ਪਰਮੇਸ਼ਰ ਦੀ ਨਾਮ ਬਾਣੀ ਜੋ ਹੈ ਅੰਮ੍ਰਿਤ ਵਰਗੀ ਹੈ, ਮਿਠਾਸ ਭਰੀ ਹੈ। ਅੰਮ੍ਰਿਤ ਕਰ ਦੇਣ ਵਾਲੀ ਪਰਮੇਸ਼ਰ ਦੀ ਨਾਮ ਅੰਮ੍ਰਿਤ ਬਾਣੀ ਹੈ। ਹਜੂਰ ਦੇ ਮੁਖ ਵਾਕ ਹਨ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਕੋਈ ਦੁਨਿਆਵੀ ਬਾਣੀ ਸੁਣੀ ਜਾਵੇ ਤੇ ਸਾਧ ਸੰਗਤ ਜੀ ਮਨ ਕਦੇ ਸ਼ਾਂਤ ਨਹੀਂ ਹੁੰਦਾ, ਪਰ ਸਤਿਗੁਰੂ ਜੀ ਦੀ ਐਸੀ ਅੰਮ੍ਰਿਤਮਈ ਗੁਰੂ ਕੀ ਬਾਣੀ ਹੈ, ਜੇ ਕਿਤੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਨ ਲਵੇ, ਮਨ ਕਦੇ ਵਿਕਾਰਾਂ ਦੀ ਅੱਗ ਦੇ ਵਿੱਚ ਤਪਦਾ ਨਹੀਂ ਹੈ, ਈਰਖਾ ਦੀ ਅੱਗ ਵਿੱਚ ਕਦੇ ਸੜਦਾ ਨਹੀਂ ਹੈ। ਪਰ ਸ਼ਰਤ ਇਹ ਵੈ ਕਿ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰੇ। ਇਹ ਮਨ ਵਿੱਚ ਭਾਵਨਾ ਬਣਾ ਕੇ ਕਿ ਗਰੀਬ ਨਵਾਜ਼ ਸਤਿਗੁਰੂ ਜੀ ਮੈਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਸਤਿਗੁਰੂ ਜੀ ਮੈਨੂੰ ਹੀ ਸਮਝਾ ਰਹੇ ਹਨ। ਭਾਵਨਾ ਬਣਾ ਕਰਕੇ ਗੁਰੂ ਕੀ ਬਾਣੀ ਨੂੰ ਸਰਵਣ ਕਰਦਾ ਹੈ। ਤੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਬੜੀ ਵਡਿਆਈ ਗੁਰਬਾਣੀ ਵਿੱਚ ਉਚਾਰਨ ਕੀਤੀ ਹੈ ਗੁਰੂ ਕੀ ਬਾਣੀ ਸਰਵਣ ਕਰਨੇ ਦੀ। ਐਸੀ ਅੰਮ੍ਰਿਤਮਈ ਬਾਣੀ ਹੈ, ਜਿਵੇਂ ਜਿਵੇਂ ਸਰਵਣ ਕਰਦਾ ਹੈ ਤਿਵੇਂ ਤਿਵੇਂ ਮਨ ਸ਼ਾਂਤ ਹੋਈ ਜਾਂਦਾ ਹੈ, ਮਨ ਦੀ ਇਕਾਗਰਤਾ ਬਣਦੀ ਜਾਂਦੀ ਹੈ, ਮਨ ਵਿਕਾਰਾਂ ਦੀ ਅੱਗ ਵਿੱਚ ਤਪਣੋਂ ਰਹਿਤ ਹੋ ਕਰਕੇ ਠੰਡਾ ਠਾਰ ਮਨ ਸੀਤਲ ਹੋ ਜਾਂਦਾ ਹੈ। ਬੜੀ ਵਡਿਆਈ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤੀ ਹੈ। ਸਾਧ ਸੰਗਤ ਜੀ ਫਿਰ ਬਾਣੀ ਵੀ ਕਿਹੜੀ ਸਰਵਣ ਕਰਨੀ ਹੈ? ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਹਨ, ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ, ਸਿਰ ਬਾਣੀ ਸਭ ਤੋਂ ਸ਼੍ਰੋਮਣੀ ਜਿਹੜੀ ਗੁਰੂ ਕੀ ਬਾਣੀ ਹੈ, ਕਿਉਂਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਮਹਾਰਾਜ ਜੀ ਦੀ ਪਵਿੱਤਰ ਬਾਣੀ ਤੋਂ ਬਿਨਾ ਹੋਰ ਸਭ ਜਿਤਨੀਆਂ ਵੀ ਬੋਲ ਬਾਣੀਆਂ ਨੇ ਕੱਚੀਆਂ ਨੇ। ਤੇ ਜਿਹੜਾ ਸਾਧ ਸੰਗਤ ਜੀ ਕੱਚੇਪਨ ਦੇ ਨਾਲ ਜੁੜਦਾ ਹੈ, ਉਹਦਾ ਜੀਵਨ ਵੀ ਕੱਚਾ ਹੀ ਰਹਿ ਜਾਂਦਾ ਹੈ, ਕਦੇ ਪੱਕਦਾ ਨਹੀਂ ਹੈ।
ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਹੇ ਜੀਵ ਐਸੀ ਅੰਮ੍ਰਿਤਮਈ ਗੁਰੂ ਕੀ ਸ਼੍ਰੋਮਣੀ ਬਾਣੀ ਹੈ, ਇਹ ਵੱਡਿਆਂ ਭਾਗਾਂ ਵਾਲੇ ਜੀ ਵੀ ਇਸ ਨੂੰ ਸਰਵਣ ਕਰਿਆ ਕਰ। ਜੇ ਭਾਵਨਾ ਦੇ ਨਾਲ ਸਰਵਣ ਕਰੇਗਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸਰਵਣ ਕੀਤੀ ਹੈ ਨਾ, ਉਹਨਾਂ ਦੇ ਦੁੱਖ ਜਨਮਾਂ ਜਨਮਾਂਤਰਾਂ ਦੇ ਪਾਪ, ਫਿਰ ਤਨ ਦੇ ਮਨ ਦੇ ਰੋਗ ਮਹਾਰਾਜ ਕਹਿੰਦੇ ਉਤਰ ਗਏ ਹੈ, ਜਿਹੜੇ ਕਦੇ ਵੀ ਖਹਿੜਾ ਨਹੀਂ ਸਨ ਛੱਡਦੇ। ਇੱਕ ਕਰਮ ਰੋਗ ਹੁੰਦਾ ਸਾਧ ਸੰਗਤ ਜੀ, ਜਿਹੜਾ ਥੋੜੇ ਕੀਤਿਆਂ ਜੀਵ ਦਾ ਖਹਿੜਾ ਛੱਡਦਾ ਹੀ ਨਹੀਂ ਹੈ। ਉਵੇਂ ਤਾਂ ਭਾਵੇਂ ਸਾਰੇ ਕਰਮਾਂ ਕਰਕੇ ਰੋਗ ਲੱਗਦੇ ਆ, ਭਾਵੇਂ ਤਨ ਕਰਕੇ ਭਾਵੇਂ ਮਨ ਕਰਕੇ, ਪਰ ਇੱਕ ਪ੍ਰਬਲ ਬੜਾ ਕਰਮ ਰੋਗ ਹੁੰਦਾ ਹੈ, ਉਹ ਥੋੜੇ ਕੀਤਿਆਂ ਖਹਿੜਾ ਛੱਡਦਾ ਹੀ ਨਹੀਂ ਹੈ। ਪਰ ਮਹਾਰਾਜ ਕਹਿੰਦੇ ਕਰਮ ਰੋਗ ਵੀ ਜੀਵ ਦਾ ਮਿਟ ਜਾਂਦਾ ਹੈ, ਜੇ ਕਿਤੇ ਪਵਿੱਤਰ ਗੁਰਬਾਣੀ ਨੂੰ ਸਰਵਣ ਕਰ ਲੈਂਦਾ ਹੈ। ਤੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਗੁਰਬਾਣੀ ਚੌਪਈ ਸਾਹਿਬ ਵਿੱਚ ਬਚਨ ਕਹੇ ਹਨ, ਸੁਨੈ ਗੂੰਗ ਜੋ ਜਾਹੇ ਸੋ ਰਸ ਨਾ ਪਾਵਈ। ਇਹ ਗੁਰਬਾਣੀ ਸਰਵਣ ਕਰਨੇ ਦਾ ਮਹਾਤਮ ਹੈ। ਮਹਾਰਾਜ ਕਹਿੰਦੇ ਗੂੰਗੇ ਦਾ ਗੂੰਗਾਪਨ ਦੂਰ ਹੋ ਜਾਂਦਾ ਹੈ। ਸ਼ਰਤ ਇਹ ਹੈ ਕਿ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰੇ। ਸੁਨੈ ਗੂੰਗ ਜੋ ਜਾਹੇ ਸੋ ਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਪਉ ਨਿਕਟ ਨਾ ਤਿਨ ਨਰਕੇ ਰਹੈ, ਹੋ ਜੋ ਜਾ ਕੀ ਏਕ ਬਾਰ ਚਉਪਈ ਕੋ ਕਹੈ। ਸਾਧ ਸੰਗਤ ਜੀ, ਇੱਕ ਚੌਪਈ ਸਾਹਿਬ ਗੁਰਬਾਣੀ ਦਾ ਪਾਠ ਵੀ ਕਿਤੇ ਸਰਵਣ ਕਰ ਲਵੇ, ਕਿੰਨਾ ਵੱਡਾ ਤੇ ਪਰਮ ਮਹਾਤਮ ਹੈ ਗੁਰੂ ਕੀ ਬਾਣੀ ਸਰਵਣ ਕਰਨੇ ਦਾ। ਮੂਰਖ ਦੀ ਮੂਰਖਤਾ ਦੂਰ ਹੋ ਜਾਂਦੀ, ਚੰਗਾ ਚਤੁਰਵਾਨ ਬੁੱਧੀਵਾਨ ਬਣ ਜਾਂਦਾ ਹੈ। ਦੁੱਖ ਰੋਗ ਪਾਪ ਸਭ ਲਹਿ ਜਾਂਦੇ ਐ, ਜੇ ਕਿਤੇ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰਦਾ ਹੈ। ਤੋ ਕਿੰਨੀ ਵੱਡੀ ਦਾਤ ਹੈ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਹੇ ਵੱਡਿਆਂ ਭਾਗਾਂ ਵਾਲੇ ਜੀਵ, ਸਤਿਗੁਰੂ ਜੀ ਦੀ ਨਾਮ ਬਾਣੀ ਅੰਮ੍ਰਿਤ ਵਰਗੀ ਹੈ, ਮਿਠਾਸ ਭਰੀ ਹੈ, ਆਤਮਿਕ ਰਸ ਦੇਣ ਵਾਲੀ ਹੈ, ਅਮਰ ਕਰ ਦੇਣ ਵਾਲੀ ਹੈ। ਜਿਨ ਕੋ ਕਰਮ ਲਿਖੀ, ਜਿਨ੍ਹਾਂ ਦੇ ਪ੍ਰਮਾਤਮਾ ਨੇ ਕਰਮਾਂ ਵਿੱਚ ਲਿਖੀ ਹੈ। ਜੀਵਨ ਦੇ ਅੰਦਰ ਕਿਹਨਾਂ ਨੂੰ ਨਾਮ ਬਾਣੀ ਦੀ ਦਾਤ ਮਿਲਦੀ ਹੈ? ਸਾਧ ਸੰਗਤ ਜੀ, ਜਿਨ੍ਹਾਂ ਦੇ ਪ੍ਰਮਾਤਮਾ ਤੁਰੋਂ ਹੀ ਚੰਗੇ ਕਰਮ ਲਿਖ ਕਰਕੇ ਪਾਵੰਦਾ ਹੈ। ਤਿਸ ਹਿਰਦੈ ਸਮਾਣੀ ਰਾਮ। ਸਤਿਗੁਰੂ ਜੀ ਦੀ ਨਾਮ ਬਾਣੀ ਉਹਨਾਂ ਦੇ ਹਿਰਦੇ ਵਿੱਚ ਸਮਾ ਗਈ ਹੈ। ਮਹਾਰਾਜ ਜੀ ਦੀ ਪਵਿੱਤਰ ਬਾਣੀ ਉਹਨਾਂ ਦੇ ਹਿਰਦੇ ਅੰਦਰ ਸਾਧ ਸੰਗਤ ਜੀ ਲੀਨ ਹੋ ਗਈ ਹੈ, ਪਰਪੱਕ ਹੋ ਗਈ ਹੈ। ਐਸੀ ਨਾਮ ਬਾਣੀ ਗੁਰੂ ਕੀ ਬਾਣੀ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ, ਧੁਰੋਂ ਮਸਤਕ ਦੇ ਚੰਗੇ ਲੇਖ ਲੇਖ ਕਰਕੇ ਪਾਏ ਸਨ। ਉਹਨਾਂ ਨੇ ਸਾਧ ਸੰਗਤ ਜੀ ਜੀਵਨ ਦਾ ਆਸਰਾ ਗੁਰੂ ਕੀ ਬਾਣੀ ਨੂੰ ਬਣਾ ਲਿਆ ਹੈ। ਗੁਰੂ ਕੀ ਬਾਣੀ ਤੋਂ ਬਿਨਾ ਹੋਰ ਕੁਝ ਵੀ ਉਹਨਾਂ ਨੂੰ ਜੀਵਨ ਦੇ ਅੰਦਰ ਕਿਸੇ ਦਾ ਆਸਰਾ ਨਹੀਂ ਹੁੰਦਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਉਹ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਜਾਂ ਤਾਂ ਗੁਰਬਾਣੀ ਪੜ੍ਹ ਰਹੇ ਹੁੰਦੇ ਐ, ਜਾਂ ਹਰ ਸਮੇਂ ਗੁਰਬਾਣੀ ਸਰਵਣ ਕਰ ਰਹੇ ਹੁੰਦੇ ਹਨ। ਜਿਵੇਂ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਪੁਰਖ, ਸਾਧ ਸੰਗਤ ਜੀ, ਹਰ ਸਮੇਂ ਆਪ ਸੰਗਤ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਐ ਨਾ, ਉਹਨਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ, ਉਹਨਾਂ ਨੂੰ ਪਤਾ ਹੋਵੇਗਾ ਕਿ ਹਰ ਸਮੇਂ ਜਾਂ ਤਾਂ ਗੁਰਬਾਣੀ ਆਪ ਪੜ੍ਹ ਰਹੇ ਹੁੰਦੇ ਸੀ, ਤੇ ਜਾਂ ਫਿਰ ਸਿੰਘਾਂ ਤੋਂ ਗੁਰਬਾਣੀ ਸਰਵਣ ਕਰ ਰਹੇ ਹੁੰਦੇ ਸਨ। ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ, ਉਹਨਾਂ ਨੂੰ ਪਤਾ ਹੋਵੇਗਾ ਹਰ ਸਮੇਂ ਗੁਰੂ ਕੀ ਬਾਣੀ ਦਾ ਪਾਠ ਸਰਵਣ ਕਰਦੇ ਰਹਿਣਾ, ਸਰਵਣ ਕਰਦੇ ਰਹਿਣਾ। ਮਹਾਰਾਜ ਕਹਿੰਦੇ, ਜਿਨ੍ਹਾਂ ਤੇ ਪਰਮਾਤਮਾ ਤੁਰੋਂ ਹੀ ਮਸਤਕ ਦੇ ਲੇਖ ਲਿਖ ਕਰਕੇ ਪਾ ਦਿੰਦਾ, ਤੇ ਹਿਰਦੇ ਸਮਾਣੀ ਰਾਮ। ਉਹਨਾਂ ਦੇ ਹਿਰਦੇ ਅੰਦਰ ਗੁਰੂ ਕੀ ਬਾਣੀ ਸਮਾ ਜਾਂਦੀ ਹੈ। ਪਰਮੇਸ਼ਰ ਦੀ ਨਾਮ ਬਾਣੀ ਦਾ ਹਰ ਸਮੇਂ ਆਸਰਾ ਧਾਰਨ ਕਰਦੇ ਐ, ਹੋਰ ਕਿਸੇ ਦਾ ਆਸਰਾ ਨਹੀਂ ਲੈਣਾ ਕਰਦੇ। ਤੇ ਸਾਧ ਸੰਗਤ ਜੀ, ਕਿੰਨੇ ਕਿੰਨੇ ਭਿਆਨਕ ਦੁੱਖ ਰੋਗ ਮਹਾਰਾਜ ਕੱਟ ਦਿੰਦੇ ਐ। ਜਿਵੇਂ ਵਜ਼ੀਰ ਖਾਨ ਦਾ ਜਲੋਦਰ ਦਾ ਰੋਗ ਮਹਾਰਾਜ ਜੀ ਨੇ ਦੂਰ ਕੀਤਾ ਸੀ ਨਾ, ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕਰਕੇ। ਤੇ ਸਾਧ ਸੰਗਤ ਜੀ, ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਹਰ ਰੋਜ਼ ਫਿਰ ਸਰਵਣ ਕਰਿਆ ਕਰਦਾ ਸੀ, ਕਿਉਂਕਿ ਕੰਨਾਂ ਵਿੱਚ ਆਵਾਜ਼ ਪਈ ਸੀ ਗੁਰੂ ਕੀ ਬਾਣੀ ਦੇ, ਤੇ ਮਨ ਸ਼ਾਂਤ ਹੋ ਗਿਆ ਸੀਗਾ। ਜਿਹੜਾ ਰੋਗ ਕਰਕੇ ਦੁਖੀ ਹੋਇਆ ਰਹੀ ਸੀ ਨਾ, ਬਾਰ-ਬਾਰ ਤੜਫਦਾ ਪਿਆ ਸੀਗਾ, ਤੜਫਣਾ ਜਿਹੜੀ ਘਟ ਗਈ ਸੀ ਗੁਰੂ ਕੀ ਬਾਣੀ ਦੀ ਆਵਾਜ਼ ਕੰਨਾਂ ਵਿੱਚ ਪੈਣੇ ਕਰਕੇ। ਤੇ ਫਿਰ ਲਗਾਤਾਰ ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਸਰਵਣ ਕਰਦਾ ਹੁੰਦਾ ਸੀ ਹਰ ਰੋਜ਼ ਸਿੱਖ ਦੀ ਰਸਨਾ ਤੋਂ।
ਤੇ ਮਹਾਰਾਜ ਜੀ ਨੇ ਉਹ ਰੋਗ ਦੂਰ ਕਰ ਦਿੱਤਾ ਹੈ। ਐਸੀ ਗੁਰੂ ਕੀ ਅੰਮ੍ਰਿਤਮਈ ਬਾਣੀ ਹੈ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ। ਮਹਾਰਾਜ ਕਹਿੰਦੇ ਨਿਸ਼ਕਾਮ ਕਰਮਾਂ ਦਾ ਫਲ ਪ੍ਰਮਾਤਮਾ ਜੀਵ ਨੂੰ ਦਿੰਦਾ ਹੈ ਤੇ ਹਿਰਦੈ ਸਮਾਣੀ ਰਾਮ। ਉਹਨਾਂ ਦੇ ਹਿਰਦੇ ਅੰਦਰ ਮਹਾਰਾਜ ਜੀ ਦੀ ਨਾਮ ਬਾਣੀ ਅੰਮ੍ਰਿਤਮਈ ਗੁਰੂ ਕੀ ਬਾਣੀ ਸਮਾ ਜਾਂਦੀ ਹੈ। ਅਕਾਥ ਕਹਾਣੀ ਤਿਨੀ ਜਾਣੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅੰਮ੍ਰਿਤਮਈ ਨਾਮ ਬਾਣੀ ਕਥਨ ਤੋਂ ਰਹਿਤ ਹੈ। ਪਰਮੇਸ਼ਰ ਦੀ ਕਥਾ ਕਹਾਣੀ ਵੀ ਅਕਥ ਹੈ, ਪਰ ਮਹਾਰਾਜ ਕਹਿੰਦੇ ਉਹਨਾਂ ਨੇ ਜਾਣਨਾ ਕੀਤੀ ਹੈ। ਜਿਸ ਆਪ ਪ੍ਰਭ ਕਿਰਪਾ ਕਰੇ, ਜਿਨ੍ਹਾਂ ਜੀਵਾਂ ਦੀ ਪਰਮੇਸ਼ਰ ਆਪ ਕਿਰਪਾ ਕਰਦਾ ਹੈ। ਨਹੀਂ ਤਾਂ ਸਾਧ ਸੰਗਤ ਜੀ ਦੁਨੀਆ ਦੀਆਂ ਕਥਾ ਕਹਾਣੀਆਂ ਤਾਂ ਅਸੀਂ ਬਹੁਤ ਜਾਣਦੇ ਹਾਂ, ਸੰਸਾਰ ਦੇ ਗੁਣ ਤਾਂ ਅਸੀਂ ਬਹੁਤ ਗਾਉਂਦੇ ਰਹਿੰਦੇ ਹਾਂ, ਸੰਸਾਰ ਦੇ ਲੋਕਾਂ ਦੀਆਂ ਸਿਫਤਾਂ ਕਰਦੇ ਰਹਿੰਦੇ ਹਾਂ, ਪਰ ਪਰਮੇਸ਼ਰ ਦੀ ਸਿਫਤ ਕਰਨੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕਥਾ ਕਹਾਣੀਆਂ ਨੂੰ ਚੇਤੇ ਕਰਨਾ, ਵਾਹਿਗੁਰੂ ਜੀ ਦੇ ਗੁਣਾਂ ਨੂੰ ਯਾਦ ਕਰਨਾ, ਇਹ ਬੜਾ ਔਖਾ ਹੈ। ਜਿਨ੍ਹਾਂ ਤੇ ਪ੍ਰਮਾਤਮਾ ਕਿਰਪਾ ਕਰੇ ਤਾਂ ਹੀ ਪਰਮੇਸ਼ਰ ਦੇ ਗੁਣਾਂ ਨੂੰ ਚੇਤੇ ਕਰਦਾ ਹੈ। ਬਿਨਾਂ ਭਾਗਾਂ ਤੋਂ, ਬਿਨਾਂ ਵਾਹਿਗੁਰੂ ਦੀ ਕਿਰਪਾ ਤੋਂ ਸੰਸਾਰ ਦੀ ਤਾਂ ਜੀਵ ਹਰ ਸਮੇਂ ਖੁਸ਼ਾਮਦ ਕਰਦਾ ਰਹਿੰਦਾ ਹੈ, ਤੇ ਜਦੋਂ ਤੱਕ ਕਿਰਪਾ ਨਹੀਂ ਹੋ ਜਾਂਦੀ ਉਦੋਂ ਤੱਕ ਸੰਸਾਰ ਦੇ ਵਿੱਚ ਹੀ ਹਰ ਸਮੇਂ ਜੁੜਿਆ ਰਹਿੰਦਾ। ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਉਹਨਾਂ ਨੇ ਅੰਮ੍ਰਿਤਮਈ ਨਾਮ ਬਾਣੀ ਨੂੰ ਜਾਣਿਆ ਕਿ ਐਸੀ ਆਤਮਿਕ ਰਸ ਦੇਣ ਵਾਲੀ ਗੁਰੂ ਕੀ ਬਾਣੀ ਹੈ। ਅਕਥ ਵਾਹਿਗੁਰੂ ਜੀ ਦੀ ਕਥਾ ਹੈ। ਅਮਰ ਥੀਆ ਫਿਰ ਨਾ ਮੂਆ, ਉਹ ਗੁਰਮੁਖ ਪਿਆਰਾ ਅਮਰ ਹੋ ਗਿਆ ਹੈ, ਕਦੇ ਵੀ ਜੰਮਣ ਮਰਨ ਦੇ ਗੇੜੇ ਵਿੱਚ ਉਸ ਨੂੰ ਨਹੀਂ ਪੈਣਾ ਪਿਆ। ਫਿਰ ਨਾ ਮੂਆ, ਕਦੇ ਵੀ ਮਹਾਰਾਜ ਕਹਿੰਦੇ ਫਿਰ ਮੌਤ ਦੇ ਮੂੰਹ ਵਿੱਚ ਨਹੀਂ ਪਿਆ। ਜਿਹੜਾ ਹੋਈ ਅਮਰ ਗਿਆ ਉਹ ਫਿਰ ਕਿਵੇਂ ਸੰਸਾਰ ਦੇ ਅੰਦਰ ਆਵੇਗਾ। ਜਿਹੜਾ ਅਮਰ ਹੀ ਹੋ ਗਿਆ, ਕਿਉਂ ਫਿਰ ਉਸ ਨੂੰ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣਾ ਪਵੇਗਾ, ਉਹਦਾ ਜਨਮ ਹੀ ਨਹੀਂ ਹੋਣਾ। ਜੇ ਜਨਮ ਨਹੀਂ ਹੋਵੇਗਾ ਤੇ ਫਿਰ ਮੌਤ ਕਿੱਥੋਂ ਆਵੇਗੀ। ਅਮਰ ਥੀਆ ਫਿਰ ਨਾ ਮੂਆ, ਮਹਾਰਾਜ ਕਹਿੰਦੇ ਜੋ ਅਮਰ ਹੋ ਗਏ ਗੁਰੂ ਕੀ ਬਾਣੀ ਸਰਵਣ ਕਰ ਕਰਕੇ, ਮਹਾਰਾਜ ਜੀ ਦੇ ਗੁਣ ਗਾ ਗਾ ਕਰਕੇ, ਉਹ ਫਿਰ ਕਦੇ ਵੀ ਮਰਿਆ ਨਹੀਂ ਹੈ, ਦੁਬਾਰਾ ਉਸ ਨੂੰ ਜਨਮ ਹੀ ਨਹੀਂ ਪ੍ਰਾਪਤ ਹੋਇਆ। ਕਾਲ ਕਲੇਸ਼ਾ ਦੁਖ ਹਰੇ, ਪਰਮਾਤਮਾ ਨੇ ਜੀਵਨ ਦੇ ਅੰਦਰ ਕਾਲ ਕਲਪਨਾ ਤੇ ਕਲੇਸ਼ ਜਿਹੜੇ ਝਗੜੇ ਆਦਿਕ ਹਨ। ਜੋਗੀਆਂ ਨੇ 5 ਪ੍ਰਕਾਰ ਦੇ ਕਲੇਸ਼ ਮੰਨੇ ਐ, ਤੇ ਹਜੂਰ ਕਹਿੰਦੇ ਹਨ ਸਾਰੇ ਪਰਮੇਸ਼ਰ ਨੇ ਦੂਰ ਕਰ ਦਿੱਤੇ ਐ। ਕਲ ਕਲੇਸ਼ਾ ਦੁੱਖ, ਜੰਮਣ ਮਰਨ ਦਾ ਦੁੱਖ, ਕਲ ਕਲਪਨਾ ਤੇ ਝਗੜੇ ਆਦਿਕ ਸਭ ਵਾਹਿਗੁਰੂ ਨੇ ਨਾਸ਼ ਕਰ ਦਿੱਤੇ ਹਨ। ਹਰ ਸ਼ਰਨ ਪਾਈ ਤਾਜ ਨਾ ਜਾਈ, ਜਿਨ੍ਹਾਂ ਨੇ ਪ੍ਰਮਾਤਮਾ ਦੀ ਸ਼ਰਨ ਪ੍ਰਾਪਤ ਕੀਤੀ ਹੈ ਫਿਰ ਐਸਾ ਸੁਖ ਮਿਲਿਆ ਉਹਨਾਂ ਨੂੰ ਜੋ ਕਦੇ ਵੀ ਛੱਡ ਕਰਕੇ ਕਿਤੇ ਨਹੀਂ ਗਏ। ਜਿਨ੍ਹਾਂ ਨੂੰ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਮਿਲ ਗਈ ਹੈ ਨਾ, ਮਨ ਬਾਣੀ ਸਰੀਰ ਕਰਕੇ, ਸਾਧ ਸੰਗਤ ਜੀ ਐਸਾ ਗੁਰੂ ਚਰਨਾਂ ਦੇ ਵਿੱਚੋਂ ਗੁਰਮੁਖਾਂ ਨੂੰ ਪਿਆਰ ਮਿਲਿਆ, ਐਸਾ ਸਕੂਨ, ਐਸਾ ਹਿਰਦੇ ਨੂੰ ਸੁਖ ਮਿਲਿਆ ਹੈ, ਫਿਰ ਕਦੇ ਵੀ ਉਹਨਾਂ ਨੇ ਮਹਾਰਾਜ ਜੀ ਦੀ ਸ਼ਰਨ ਨੂੰ ਛੱਡਣਾ ਨਹੀਂ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਸਦੀਵੀ ਕਾਲ ਉਹਨਾਂ ਨੇ ਧਾਰਨ ਕਰ ਲਈ ਹੈ। ਜੀਵਨ ਕਾਲ ਦੌਰਾਨ ਮਹਾਰਾਜ ਸਾਹਿਬ ਜੀ ਦੀ ਚਰਨਾਂ ਦੇ ਨਾਲ ਜੁੜੇ ਹਨ, ਕਿਉਂਕਿ ਪਰਮੇਸ਼ਰ ਦਾ ਪਿਆਰ ਉਹਨਾਂ ਦੇ ਮਨ ਕਰਕੇ, ਤਨ ਕਰਕੇ ਭਾਗਿਆ ਹੈ। ਪ੍ਰਭ ਪ੍ਰੀਤ ਮਨ ਤਨ ਭਾਣੇ, ਪਰਮੇਸ਼ਰ ਦੀ ਪ੍ਰੀਤ, ਗੁਰੂ ਚਰਨਾਂ ਦਾ ਪਿਆਰ ਉਹਨਾਂ ਦੇ ਮਨ ਬਾਣੀ ਸਰੀਰ ਕਰਕੇ ਸਾਧ ਸੰਗਤ ਜੀ ਭਾਗਿਆ। ਕਦੇ ਵੀ ਮਹਾਰਾਜ ਜੀ ਦੇ ਚਰਨਾਂ ਤੋਂ ਵਿਛੜਨਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਗੁਰੂ ਚਰਨਾਂ ਨੂੰ ਛੱਡ ਕਰਕੇ ਹੋਰ ਦਰ ਤੇ ਜਾ ਕੇ ਭਟਕਣਾ ਉਹਨਾਂ ਨੂੰ ਕਦੇ ਵੀ ਭਾਉਂਦਾ ਨਹੀਂ ਹੈ। ਐਸਾ ਗੁਰੂ ਚਰਨਾਂ ਦੇ ਪਿਆਰ ਦੇ ਵਿੱਚੋਂ ਸੁਖ ਮਿਲਿਆ, ਇਹਦੇ ਸਮਾਨ ਹੋਰ ਕੋਈ ਵੀ ਦੁਨਿਆਵੀ ਮਾਇਆ ਦਾ ਸੁਖ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਐਸਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਪਿਆਰ ਮਿਲਿਆ ਹੈ। ਬਿਨਵੰਤ ਨਾਨਕ ਸਦਾ ਗਾਈਐ, ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹੈ ਜੀਵ ਸਦਾ ਹੀ ਉਸ ਪਰਮੇਸ਼ਰ ਨੂੰ ਗਾਉਣਾ ਕਰੀਏ। ਪਵਿੱਤਰ ਅੰਮ੍ਰਿਤ ਬਾਣੀ, ਜਿਸ ਪ੍ਰਮਾਤਮਾ ਦੀ ਪਵਿੱਤਰ ਅਤੇ ਆਤਮਿਕ ਰਸ ਦੇਣ ਵਾਲੀ, ਅਮਰ ਕਰਨ ਵਾਲੀ ਨਾਮ ਬਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪਵਿੱਤਰ ਹੈ, ਤੇ ਜੋ ਜੀਵ ਭਾਵਨਾ ਦੇ ਨਾਲ ਗੁਰਬਾਣੀ ਪੜ੍ਹਦਾ ਹੈ, ਸਰਵਣ ਕਰਦਾ ਹੈ, ਉਹਦਾ ਹਿਰਦਾ ਵੀ ਪਵਿੱਤਰ ਹੋ ਜਾਂਦਾ ਹੈ। ਜਿਵੇਂ ਸਤਿਗੁਰੂ ਜੀ ਦੇ ਬਚਨ ਹਨ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਮਹਾਰਾਜ ਕਹਿੰਦੇ ਪਵਿੱਤ ਹੋ ਗਏ, ਪਵਿੱਤਰ ਹੋ ਗਏ ਨੇ
ਨਿਰਮਲ ਹਿਰਦੇ ਵਾਲੇ ਹੋ ਗਏ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਸਾਧ ਸੰਗਤ ਜੀ ਫਿਰ ਇਕੱਲੇ ਆਪ ਨਹੀਂ, ਪਵਿੱਤ ਮਾਤਾ ਪਵਿੱਤਰ ਪਿਤਾ, ਉਹਨਾਂ ਦੇ ਮਾਤਾ ਪਿਤਾ ਪਰਮੇਸ਼ਰ ਨੇ ਪਵਿੱਤਰ ਕਰ ਦਿੱਤੇ ਹੈ, ਹਿਰਦੇ ਦੀ ਨਿਰਮਲਤਾ ਵਾਲੇ ਬਣਾ ਦਿੱਤੇ ਹਨ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ, ਉਹਨਾਂ ਦਾ ਪਰਿਵਾਰ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਮਹਾਰਾਜ ਕਹਿੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹੈ। ਜੋ ਪਵਿੱਤਰ ਪਰਮੇਸ਼ਰ ਦਾ ਨਾਮ ਜਪਦੇ, ਗੁਰੂ ਕੀ ਬਾਣੀ ਭਾਵਨਾ ਦੇ ਨਾਲ ਪੜ੍ਹਦੇ ਹਨ। ਪਵਿੱਤ ਸੰਗਤ ਸਬਾਈਆ ਕਹਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸੀ ਜੀਵਨ ਦੇ ਅੰਦਰ ਪਵਿੱਤਰਤਾ, ਹਿਰਦੇ ਦੀ ਨਿਰਮਲਤਾ ਮਿਲ ਜਾਂਦੀ ਹੈ ਜੇ ਕਿਤੇ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਨੂੰ ਗਾਉਂਦਾ ਹੈ, ਭਾਵਨਾ ਦੇ ਨਾਲ ਪੜ੍ਹਦਾ ਹੈ, ਪ੍ਰੀਤ ਰੂਪ ਰਸਨਾ ਦੇ ਨਾਲ, ਜਾਂ ਫਿਰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰ ਲੈਂਦਾ ਹੈ। ਮਨ ਤਨ ਗਲਤ ਭਏ, ਉਹ ਬ੍ਰਹਮ ਬੇਤੇ ਗੁਰਮੁਖ ਪਿਆਰੇ, ਮਨ ਕਰਕੇ ਤਨ ਕਰਕੇ ਪਰਮੇਸ਼ਰ ਦੇ ਪਿਆਰ ਦੇ ਵਿੱਚ ਗਲਤ ਗਲਤਾਨ ਹੋ ਗਏ ਹਨ, ਇੱਕ ਮਿਕ ਹੋ ਗਏ ਹੈ। ਗਲਤ ਹੁੰਦਾ ਗਲਤਾਨ ਹੋਣਾ, ਵਿੱਚ ਹੀ ਹਰ ਸਮੇਂ ਜੁੜੇ ਰਹਿਣਾ। ਜਿਵੇਂ ਇਹ ਸ਼ਬਦ ਆਪਾਂ ਵਰਤਦੇ ਹਨ ਪੰਜਾਬ ਦੇ ਵਿੱਚ, ਆਪ ਨੂੰ ਪਤਾ ਹੋਵੇਗਾ ਕਿ ਜਿਹੜੀ ਜਵਾਨੀ ਨਸ਼ਿਆਂ ਵਿੱਚ ਗਲਤਾਨ ਹੋਈ ਫਿਰ ਰਹੀ ਹੈ। ਗਲਤਾਨ ਸ਼ਬਦ ਹੁੰਦਾ ਗਲਤ ਹੋਣਾ, ਐਨ ਇੱਕ ਮਿਕ ਵਿੱਚ ਹੀ ਜੁੜ ਜਾਣਾ, ਹਰ ਸਮੇਂ ਵਿੱਚ ਹੀ ਮਸਤ ਹੋ ਕਰਕੇ ਰਹਿਣਾ, ਉਹਨੂੰ ਕਿਹਾ ਜਾਂਦਾ ਗਲਤਾਨ। ਤੇ ਸਾਧ ਸੰਗਤ ਜੀ, ਪਰਮੇਸ਼ਰ ਦੇ ਪਿਆਰੇ ਕਿੱਥੇ ਗਲਤਾਨ ਹੋਏ ਰਹਿੰਦੇ ਨੇ? ਪਰਮਾਤਮਾ ਦੇ ਨਾਮ ਰੂਪ ਨਸ਼ੇ ਦੇ ਵਿੱਚ। ਉਹ ਹਰ ਸਮੇਂ ਮਸਤ ਰਹਿੰਦੇ ਹਨ ਪਰਮਾਤਮਾ ਦੇ ਨਸ਼ੇ ਵਿੱਚ, ਉਹਨਾਂ ਨੂੰ ਨਾਮ ਦੀ ਹਰ ਸਮੇਂ ਮਸਤੀ ਚੜੀ ਰਹਿੰਦੀ ਹੈ, ਨਾਮ ਦਾ ਹਰ ਸਮੇਂ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਖੁਮਾਰੀ ਚੜੀ ਰਹਿੰਦੀ ਹੈ। ਐਸਾ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਾ। ਸਤਿਗੁਰੂ ਜੀ ਕਹਿੰਦੇ ਨੇ ਮਨ ਤਨ ਗਲਤ ਭਏ, ਐਸਾ ਉਹਨਾਂ ਗੁਰਮੁਖਾਂ ਦੀ ਅਵਸਥਾ ਬਣ ਗਈ ਹੈ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਹਰ ਸਮੇਂ ਜੁੜੇ ਹਨ। ਕਿਛ ਕਹਿਣ ਨਾ ਜਾਈ ਰਾਮ, ਤੇ ਸਤਿਗੁਰੂ ਜੀ ਉਹਨਾਂ ਦੀ ਅਵਸਥਾ ਬਾਬਤ ਕੁਝ ਕਿਹਾ ਜਾ ਸਕਦਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਿਛ ਕਹਿਣ ਨਾ ਜਾਈ ਰਾਮ, ਹੇ ਜੀਵ ਕੁਝ ਨਹੀਂ ਕਿਹਾ ਜਾ ਸਕਦਾ। ਕਿਵੇਂ ਉਹਨਾਂ ਦੀ ਅਵਸਥਾ ਨੂੰ ਕੋਈ ਕਥਨ ਕਰ ਲਵੇਗਾ? ਜਿਹੜਾ ਤਿੰਨਾਂ ਗੁਣਾਂ ਵਿੱਚ ਵਰਤਣ ਵਾਲਾ ਜੀਵ ਹੈ, ਬੁੱਧੀ ਦੇ ਤਲ ਤੇ ਜ਼ਿੰਦਗੀ ਜਿਉਣ ਵਾਲਾ ਕੋਈ ਜੀਵ ਹੈ, ਉਹ ਸਾਧ ਸੰਗਤ ਜੀ ਪਰਮੇਸ਼ਰ ਦੇ ਪਿਆਰਿਆਂ ਦੇ ਨਾਮ 'ਚ ਰੰਗੀਆਂ ਹੋਈਆਂ ਰੱਬੀ ਰੂਹਾਂ ਦੇ, ਉਹਨਾਂ ਦੀ ਅਵਸਥਾ ਨੂੰ ਕੋਈ ਕਥਨ ਕਰ ਹੀ ਨਹੀਂ ਸਕਦਾ। ਐਸਾ ਉੱਚਾ ਸੁੱਚਾ ਜੀਵਨ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਆ ਹੈ, ਐਸੀ ਉੱਚੀ ਅਵਸਥਾ ਪਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ। ਮਹਾਰਾਜ ਕਹਿੰਦੇ ਕਿਛ ਕਹਿਣ ਨਾ ਜਾਈ ਰਾਮ, ਕੁਝ ਕਿਹਾ ਨਹੀਂ ਜਾ ਸਕਦਾ। ਉਹ ਤਾਂ ਇਉਂ ਗੂੰਗੇ ਦੇ ਗੁੜ ਖਾਣ ਦੀ ਤਰ੍ਹਾਂ ਹੋ ਜਾਂਦਾ ਹੈ। ਜਿਵੇਂ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਸਵਾਦ ਪੁੱਛਿਆ ਜਾਵੇ ਕਿ ਸਾਧ ਸੰਗਤ ਜੀ ਨਹੀਂ ਦੱਸਿਆ ਜਾ ਸਕਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਹਾਂ, ਉਹਦੇ ਚਿਹਰੇ ਦੀ ਉਹਦੀ ਮੁਸਕਰਾਹਟ ਤੋਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਕਿ ਬੜਾ ਖੁਸ਼ ਹੈ, ਇਹਨੂੰ ਸਵਾਦ ਲੱਗਾ। ਤੋ ਇਸੇ ਪ੍ਰਕਾਰ ਕੁਝ ਕਿਹਾ ਨਹੀਂ ਜਾ ਸਕਦਾ ਉਹਨਾਂ ਗੁਰਮੁਖਾਂ ਦੀ ਬੰਦਗੀ ਕਰਨ ਵਾਲਿਆਂ ਦੀ ਅਵਸਥਾ ਨੂੰ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਹਰ ਸਮੇਂ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਨਾਮ ਦੇ ਵਿੱਚ ਜੋੜ ਕੇ ਰੱਖਿਆ ਹੈ। ਜਿਸ ਤੇ ਉਪਜੇ ਅੜਾ, ਜਿਸ ਪ੍ਰਮਾਤਮਾ ਤੋਂ ਉਪਜੇ ਅੜਾ ਉਪਜਿਆ ਸੀ ਭਾਵ ਪੈਦਾ ਹੋਇਆ ਸੀ। ਜਿਸ ਪ੍ਰਮਾਤਮਾ ਨੇ ਸੰਸਾਰ ਦੇ ਅੰਦਰ ਉਸ ਬੰਦਗੀ ਕਰਨ ਵਾਲੇ ਨੂੰ ਪੈਦਾ ਕੀਤਾ, ਉਸੇ ਪਰਮਾਤਮਾ ਨੇ ਆਪਣੇ ਸਰੂਪ ਦੇ ਵੀ ਸੰਭਾਲਿਆ ਹੈ, ਆਪਣੀ ਅਭੇਦਤਾ ਦੇ ਦਿੱਤੀ ਹੈ, ਜਿਨ੍ਹਾਂ ਨੂੰ ਹਰ ਸਮੇਂ ਨਾਮ ਦੇ ਵਿੱਚ ਜੋੜ ਕਰਕੇ ਰੱਖਿਆ। ਹਰ ਸਮੇਂ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਗਲਤਾਨ ਹੋਏ ਰਹਿੰਦੇ ਐ। ਤਿਨ ਲਿਆ ਸਮਾਈ ਰਾਮ, ਪਰਮਾਤਮਾ ਨੇ ਆਪਣੇ ਸਰੂਪ ਦੇ ਵਿੱਚ ਹੀ ਤਿੰਨਾਂ ਨੂੰ ਸੰਭਾਲਿਆ ਹੈ। ਹਜੂਰ ਕਹਿੰਦੇ ਹਨ ਕਿ ਜਿਵੇਂ ਤਾਣੇ ਪੇਟੀ ਦੀ ਤਰ੍ਹਾਂ ਪਰਮਾਤਮਾ ਸੰਸਾਰ ਦੇ ਅੰਦਰ ਵਰਤ ਰਿਹਾ ਹੈ ਨਾ, ਸਭ ਥਾਵਾਂ ਤੇ ਸਰਬ ਵਿਆਪਕ ਪਰਮੇਸ਼ਰ ਦਾ ਸਰੂਪ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਬ੍ਰਹਮਾ ਓਤ ਪੋਤੀ ਤਾਣੇ ਪੇਟੇ ਦੀ ਤਰ੍ਹਾਂ ਉਹਨਾਂ ਗੁਰਮੁਖਾਂ ਦੇ ਹਰ ਸਮੇਂ ਪਰਤਕ ਜੋਰ ਦੇ ਵਿੱਚ ਮਿਲਿਆ ਰਹਿੰਦਾ ਹੈ।
ਜਾਂ ਗੁਰਮੁਖਾਂ ਦੀ ਪਰਤਕ ਜੋਤ ਉਸ ਬ੍ਰਹਮ ਜੋਤ ਦੇ ਵਿੱਚ ਹਰ ਸਮੇਂ ਮਿਲੀ ਰਹਿੰਦੀ ਹੈ, ਤਾਣੇ ਪੇਟੇ ਦੀ ਤਰ੍ਹਾਂ। ਕਦੇ ਵੀ ਪ੍ਰਮਾਤਮਾ ਤੋਂ ਵੱਖਰਾ ਨਹੀਂ ਉਹਨਾਂ ਨੂੰ ਪ੍ਰਤੀਤ ਹੁੰਦਾ। ਹਰ ਸਮੇਂ ਆਪਣੇ ਆਪ ਨੂੰ ਪਰਮੇਸ਼ਰ ਦੇ ਆਪੇ ਵਿੱਚ ਅਭੇਦ ਹੀ ਸਮਝਣਾ ਕਰਦੇ ਆ। ਜਿੱਥੇ ਵੀ ਬੈਠਦੇ ਹਨ ਉਹਨਾਂ ਨੂੰ ਪ੍ਰਮਾਤਮਾ ਦਾ ਸਰੂਪ ਨਜ਼ਰ ਆਉਂਦਾ ਕਿ ਅਸੀਂ ਪਰਮੇਸ਼ਰ ਦੀ ਗੋਦ ਵਿੱਚ ਬੈਠੇ ਹੋਏ ਹਾਂ। ਤਾਂ ਹੀ ਸਾਧ ਸੰਗਤ ਜੀ ਉਹ ਕਦੇ ਮੰਦਾ ਫੁਰਨਾ ਨਹੀਂ ਮਨ ਵਿੱਚ ਪੈਦਾ ਹੋਣ ਦਿੰਦੇ। ਤਾਂ ਹੀ ਕਿਸੇ ਨਾਲ ਛਲ ਕਪਟ ਵਾਲਾ ਕੋਈ ਫੁਰਨਾ ਨਹੀਂ ਮਨ ਵਿੱਚ ਪੈਦਾ ਹੋਣ ਦਿੰਦੇ। ਕਿਸੇ ਨਾਲ ਛਲ ਕਰਨਾ ਤਾਂ ਕੀ ਰਿਹਾ, ਕਿਸੇ ਨਾਲ ਧੋਖਾ ਕਰਨਾ ਸੋਚਦੇ ਤੱਕ ਵੀ ਨਹੀਂ ਹਨ ਕਿ ਕਿਹਦੇ ਤੋਂ ਲੁਕ ਕਰਕੇ ਸ਼ੁਭ ਕਰਕੇ ਚੋਰੀ ਕਰਾਂਗੇ, ਝੂਠ ਬੋਲਾਂਗੇ। ਪਰਮਾਤਮਾ ਦੀ ਤਾਂ ਗੋਦ ਵਿੱਚ ਅਸੀਂ ਬੈਠੇ ਹੋਏ ਹਾਂ। ਸਾਧ ਸੰਗਤ ਜੀ ਇਹਨਾਂ ਤੋਂ ਸੰਸਾਰ ਦੇ ਛਲਾਂ ਤੋਂ, ਇਹ ਜਿਤਨੇ ਵੀ ਸੰਸਾਰ ਦੇ ਔਗਣ ਉਹਨਾਂ ਤੋਂ ਉਪਰਾਮ ਹੋ ਕਰਕੇ ਰਹਿੰਦੇ ਹਨ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰ ਰਹੇ ਹੈ, ਮਿਲ ਬ੍ਰਹਮ ਜੋਤੀ ਓਤ ਪੋਤੀ। ਮਹਾਰਾਜ ਕਹਿੰਦੇ ਤਾਣੇ ਪੇਟੇ ਦੀ ਤਰ੍ਹਾਂ ਉਹਨਾਂ ਦੀ ਪਰਤਕ ਜੋਤ ਵਾਹਿਗੁਰੂ ਦੀ ਬ੍ਰਹਮ ਜੋਤ ਦੇ ਵਿੱਚ ਹਰ ਸਮੇਂ ਮਿਲੀ ਰਹਿੰਦੀ ਹੈ। ਜਿਵੇਂ ਇੱਕ ਘੜੇ ਦਾ ਪਾਣੀ ਸਮੁੰਦਰ ਦੇ ਪਾਣੀ ਵੀ ਸਮਾਇਆ ਹੁੰਦਾ ਹੈ। ਸਾਧ ਸੰਗਤ ਜੀ, ਘੜੇ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਰੱਖ ਦਈਏ ਤੇ ਉਹ ਸਾਰਾ ਹੀ ਜਿਹੜਾ ਘੜਾ ਹੁੰਦਾ ਹੈ ਨਾ ਪਾਣੀ ਦੇ ਨਾਲ ਢੱਕਿਆ ਹੁੰਦਾ, ਤੇ ਜੇ ਵਿੱਚੇ ਉਹਨੂੰ ਪਾ ਦਈਏ ਤੇ ਪਾਣੀ ਦਾ ਰੂਪ ਹੀ ਹੋ ਜਾਂਦਾ, ਸਮੁੰਦਰ ਅਖਵਾਉਣ ਦਾ ਹੀ ਮਾਣ ਪ੍ਰਾਪਤ ਕਰ ਲੈਂਦਾ ਹੈ। ਐਸਾ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਪਾਣੀ ਵਿੱਚ ਪਾਣੀ ਮਿਲਾ ਦਈਏ ਕੋਈ ਭੇਦ ਭਾਵ ਨਹੀਂ ਕਥਨ ਕੀਤਾ ਜਾ ਸਕਦਾ। ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰਿਆਂ ਦੇ ਵਿੱਚ ਕੋਈ ਭੇਦ ਭਾਵ ਨਹੀਂ ਹੋ ਸਕਦਾ। ਕਿਉਂਕਿ ਪ੍ਰਮਾਤਮਾ ਜਲਾਂ ਵਿੱਚ, ਥਲਾਂ ਵਿੱਚ, ਮਹੀ ਧਰਤੀ ਤੇ ਅਲ ਆਕਾਸ਼ ਇੱਕ ਪਰਮੇਸ਼ਰ ਆਪ ਹੀ ਰਮਿਆ ਹੋਇਆ ਹੈ। ਜਲਾਂ ਵਿੱਚ ਪ੍ਰੇਮ ਰੂਪੀ ਜਲ ਜਿਨ੍ਹਾਂ ਨੇ ਹਿਰਦੇ ਵਿੱਚ ਧਾਰਨ ਕੀਤਾ ਉਹਨਾਂ ਵਿੱਚ ਵੀ ਪ੍ਰਮਾਤਮਾ ਹੈ, ਤੇ ਥਲ ਖੁਸ਼ਕ ਜਿਹੜੇ ਸੁਭਾਅ ਵਾਲੇ ਪ੍ਰੇਮ ਤੋਂ ਬਿਨਾਂ ਉਹਨਾਂ ਵਿੱਚ ਵੀ ਪ੍ਰਮਾਤਮਾ ਦੀ ਜੋਤ ਹੈ। ਮਹੀ ਧਰਤੀ ਦੀ ਤਰ੍ਹਾਂ ਧੀਰਜ ਧਾਰੀਆਂ ਵਿੱਚ ਵੀ ਪ੍ਰਮਾਤਮਾ ਵਰਤ ਰਿਹਾ ਹੈ। ਅਲ ਆਕਾਸ਼ ਦੀ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੈ। ਜਿਹਦਾ ਆਕਾਸ਼ ਬ੍ਰਹਮ ਬੇਤੇ ਉੱਡਣ ਵਾਲੇ ਜਿਹੜੇ ਬ੍ਰਹਮ ਬੇਤੇ ਹਨ, ਪਰੋਖ ਅਪਰੋਖ ਰੂਪੀ ਪੰਖਾਂ ਦੇ ਸਹਾਰੇ, ਉਹਨਾਂ ਵਿੱਚ ਵੀ ਪਰਮੇਸ਼ਰ ਹੀ ਵਰਤ ਰਿਹਾ ਹੈ। ਹਜੂਰ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਕਦੇ ਵੀ ਦ੍ਰਿਸ਼ਟੀ ਵਿੱਚ ਨਹੀਂ ਆਇਆ। ਦ੍ਰਿਸ਼ਟ ਆਇਆ, ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਦ੍ਰਿਸ਼ਟੀ ਵਿੱਚ ਆਇਆ ਹੀ ਨਹੀਂ ਕਦੇ। ਉਹ ਪਰਮੇਸ਼ਰ ਆਪ ਹੀ ਸਰਬ ਥਾਵਾਂ ਤੇ ਸਰਬ ਜੀਵਾਂ ਵਿੱਚ ਵਰਤ ਰਿਹਾ ਹੈ। ਫਿਰ ਵਣ ਜੰਗਲ ਤ੍ਰਿਣ ਘਾਹ, ਸਾਧ ਸੰਗਤ ਜੀ ਸਭ ਥਾਵਾਂ ਤੇ ਮੌਜੂਦ ਹੈ। 18 ਭਾਰ ਬਨਸਪਤ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਵਣ ਤ੍ਰਿਣ ਤ੍ਰੇ ਭਵਨ, ਤਿੰਨਾਂ ਲੋਕਾਂ ਵਿੱਚ ਵੀ, ਮਾਤ ਲੋਕ ਹੈ ਭਾਵੇਂ ਸਾਧ ਸੰਗਤ ਜੀ ਭਾਵੇਂ ਪਤਾਲੇ, ਸਭ ਥਾਵਾਂ ਤੇ ਪਰਮੇਸ਼ਰ ਆਪ ਹੀ ਵਰਤਦਾ ਪਿਆ ਹੈ। ਜਿਸ ਥਾਂ ਤੇ ਪ੍ਰਮਾਤਮਾ ਨੇ ਜੀਵਾਂ ਨੂੰ ਪੈਦਾ ਕੀਤਾ, ਉਹ ਇਸੇ ਪ੍ਰਕਾਰ ਵਣ ਜੰਗਲ ਦੀ ਤਰ੍ਹਾਂ ਸਰੀਰਾਂ ਦੇ ਅੰਦਰ, ਤ੍ਰਿਣ ਘਾਹ ਦੀ ਤਰ੍ਹਾਂ ਇੰਦਰੀਆਂ ਦੇ ਅੰਦਰ ਪ੍ਰਮਾਤਮਾ ਵਰਤਦਾ ਪਿਆ। ਤੇ ਤੇਰੇ ਭਵਨ ਤਿੰਨਾਂ ਲੋਕਾਂ ਦੀ ਤਰ੍ਹਾਂ ਜਾਗਰਤ, ਸੁਪਨ, ਸੁਖੋਪਤ ਤਿੰਨਾਂ ਅਵਸਥਾਵਾਂ ਦੇ ਵਿੱਚ ਵੀ ਪਰਮੇਸ਼ਰ ਆਪ ਹੀ ਵਰਤ ਰਿਹਾ ਸੀ, ਵਰਤ ਰਿਹਾ ਹੈ ਅਤੇ ਵਰਤੇਗਾ। ਪਰ ਉਹ ਪ੍ਰਮਾਤਮਾ ਦੀ ਕੀਮਤ ਨੂੰ, ਵਾਹਿਗੁਰੂ ਦੇ ਸਰੂਪ ਦੀ ਕੀਮਤ ਨੂੰ ਕਿਹਾ ਨਹੀਂ ਜਾ ਸਕਦਾ। ਕਿਸੇ ਵੀ ਕੀਮਤ ਦੁਆਰਾ ਆਪਣੇ ਬਲ ਦੇ ਨਾਲ ਕੇ ਕੀਮਤ ਦੇ ਕਰਕੇ ਰੱਬ ਨੂੰ ਪਾ ਲਵਾ, ਮਹਾਰਾਜ ਕਹਿੰਦੇ ਨਾਮੁਮਕਿਨ ਹੈ। ਅਕਾਲ ਪੁਰਖ ਪਰਮੇਸ਼ਰ ਹੈ ਹੀ ਬੜਾ ਅਮੋਲਕ ਹੈ, ਉਹਦਾ ਕੋਈ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ। ਕਦੇ ਵੀ ਕੋਈ ਕੀਮਤ ਨਹੀਂ ਵਾਹਿਗੁਰੂ ਦੇ ਸਰੂਪ ਦੀ ਪਾ ਸਕਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹੈ, ਹੇ ਗੁਰਸਿੱਖੋ, ਪਰਮੇਸ਼ਰ ਆਪਣੀ ਕੀਮਤ ਨੂੰ ਆਪ ਜਾਣਦਾ ਹੈ। ਪਰਮਾਤਮਾ ਆਪਣੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਨੂੰ ਆਪ ਹੀ ਜਾਣਦਾ ਹੈ। ਆਪ ਹੀ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਬੜੇ ਬੜੇ ਖੋਜੀ ਪੁਰਖ ਹੋਏ ਆ, ਜਿਵੇਂ ਵਿਗਿਆਨੀ ਹਨ, ਸਾਇੰਟਿਸਟ ਹੈ, ਉਹ ਅੱਜ ਤੋਂ ਕਿਤੇ ਖੋਜ ਕਰ ਰਹੇ ਨੇ। ਬੜੇ ਲੰਬੇਰੇ ਸਮੇਂ ਤੋਂ, ਪਤਾ ਨਹੀਂ ਜਦੋਂ ਦੇ ਸੰਸਾਰ ਦੇ ਅੰਦਰ ਕਿੰਨੇ ਕਿੰਨੇ ਵਿਗਿਆਨੀ ਪੈਦਾ ਹੋਏ ਨੇ,
ਕਿੰਨੇ ਕਿੰਨੇ ਬੜੇ ਬੜੇ ਖੋਜੀ ਪੁਰਖ ਪੈਦਾ ਹੋਏ, ਖੋਜ ਕਰਦੇ ਰਹੇ ਨੇ, ਕਰ ਰਹੇ ਐ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹਿਣਗੇ। ਬੜੇ ਬੜੇ ਦੂਰ ਤੱਕ ਉਹਨਾਂ ਨੇ ਖੋਜਾਂ ਕਰ ਲਈਆਂ ਨੇ, ਪਰ ਦੇਖ ਲਓ ਅਜੇ ਤੱਕ ਇੱਕ ਸਰੀਰ ਦਾ ਹੀ ਉਹਨਾਂ ਤੋਂ ਅੰਤ ਨਹੀਂ ਪਾਇਆ ਜਾ ਰਿਹਾ ਹੈ। ਸਰੀਰ ਦੇ ਉੱਪਰ ਵੀ ਅਜੇ ਕੋਈ ਨਾ ਕੋਈ ਖੋਜ ਕਰੀ ਜਾਂਦੇ ਆ, ਕੋਈ ਨਾ ਕੋਈ ਰਿਸਰਚ ਕਰੀ ਜਾਂਦੇ ਆ। ਇੱਕ ਸਰੀਰ ਦਾ ਹੀ ਸਾਧ ਸੰਗਤ ਜੀ ਅੰਤ ਨਹੀਂ ਪੈਂਦਾ ਪਿਆ। ਤੇ ਜਿਸ ਪ੍ਰਮਾਤਮਾ ਨੇ ਪਤਾ ਨਹੀਂ ਕਿੰਨੇ ਕੁ ਸਰੀਰ ਬਣਾਏ ਆ, ਉਹਦਾ ਕਿਵੇਂ ਕੋਈ ਅੰਤ ਪਾ ਸਕਦਾ ਹੈ? ਇਹ ਨਾਮੁਮਕਿਨ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਬਿਨਵੰਤ ਨਾਨਕ ਆਪ ਜਾਣੈ। ਪਰਮੇਸ਼ਰ ਆਪ ਜਾਣਦਾ ਜਿਸ ਵਾਹਿਗੁਰੂ ਨੇ ਇਸ ਬਣਤਰ ਨੂੰ ਬਣਾਵਣਾ ਕੀਤਾ ਹੈ। ਵਾਹਿਗੁਰੂ ਆਪ ਹੀ ਸਭ ਕੁਝ ਜਾਣਨ ਵਾਲਾ ਹੈ। ਜਿਸ ਪਰਮਾਤਮਾ ਨੇ ਸ੍ਰਿਸ਼ਟੀ ਦੀ ਬਣਤਰ ਨੂੰ ਬਣਾਇਆ ਹੈ, ਜਿਸ ਪਰਮੇਸ਼ਰ ਨੇ ਜੀਵ ਦੇ ਸਰੀਰ ਦੀ ਬਣਤਰ ਨੂੰ ਬਣਾਇਆ ਹੈ, ਪਰਮੇਸ਼ਰ ਆਪ ਸਭ ਕੁਝ ਇਹਦੇ ਬਾਬਤ ਜਾਣਦਾ ਹੈ। ਹਾਂ, ਜਿੰਨੇ ਕੁ ਕਿਸੇ ਨੂੰ ਸੋਝੀ ਦਿੰਦਾ, ਜਿੰਨੇ ਕੁ ਕਿਸੇ ਨੂੰ ਮੱਤ ਦਿੰਦਾ, ਅਕਲ ਦਿੰਦਾ, ਉਹਨਾਂ ਕੋ ਸਾਧ ਸੰਗਤ ਜੀ ਖੋਜ ਕਰੀ ਜਾਂਦਾ। ਪਰ ਪੂਰੀ ਤਰ੍ਹਾਂ ਤਾਂ ਨਹੀਂ ਨਾ ਕੋਈ ਦਾਅਵਾ ਕਰ ਸਕਦਾ ਕਿ ਮੈਂ ਪੂਰਾ ਖੋਜ ਕਰ ਲਈ ਹੈ, ਸਰੀਰ ਦੇ ਅੰਦਰ ਇੰਨਾ ਕੁਝ ਹੈ, ਇਵੇਂ ਰੋਗ ਪੈਦਾ ਹੁੰਦੇ ਆ, ਇਵੇਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ। ਨਹੀਂ ਸਾਧ ਸੰਗਤ ਜੀ, ਪਤਾ ਲੱਗਦਾ ਨਹੀਂ ਕੁਝ ਵੀ ਕਥਨ ਕੀਤਾ ਜਾ ਸਕਦਾ ਹੈ। ਤੇ ਮਹਾਰਾਜ ਕਹਿੰਦੇ, ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਬਣਤਰ ਨੂੰ ਬਣਾਇਆ ਹੈ, ਇਹ ਜੀਵ ਪਰਮੇਸ਼ਰ ਆਪ ਹੀ ਜਾਣਦਾ ਹੈ। ਉਸ ਵਾਹਿਗੁਰੂ ਤੋਂ ਬਿਨਾਂ ਕੋਈ ਇਹਦੇ ਬਾਬਤ ਜਾਣ ਨਹੀਂ ਸਕਦਾ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਬਾਣ ਤ੍ਰਿਣ ਤ੍ਰੇ ਭਵਨ ਪੂਰ ਪੂਰਨ, ਕੀਮਤ ਕਹਿਣ ਨਾ ਜਾਈ। ਬਿਨਵੰਤ ਨਾਨਕ ਆਪ ਜਾਣੈ, ਜਿਨ ਇਹ ਬਣਤ ਬਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।